ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਦੇ ਨਾਲ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਬ੍ਰੇਕ ਤੋਂ ਪਹਿਲਾਂ ਵੀ ਗੱਲਬਾਤ ਜਿਹੜੀ ਉਹ ਆਪਾਂ ਬਹੁਤ ਹੀ ਅਹਿਮ ਇਸ਼ੂਜ਼ ਦੇ ਉੱਤੇ ਜਿਹੜੀ ਉਹ ਕਰਨ ਜਾ ਰਹੇ ਹਾਂ। ਬੜਾ ਕੁਛ ਜਿਹੜਾ ਉਹ ਚੱਲ ਰਿਹਾ ਹੈ, ਉਹਨਾਂ ਸਾਰੇ ਇਸ਼ੂਜ਼ ਦੇ ਉੱਤੇ ਗੱਲਬਾਤ ਹੋਏਗੀ। ਉਸ ਤੋਂ ਪਹਿਲਾਂ ਸਾਡੇ ਸਪਾਂਸਰਸ ਨੂੰ ਧੰਨਵਾਦ ਕਰਦੇ ਹੋਏ ਆਪਾਂ ਖਬਰਾਂ ਵੱਲ ਨੂੰ ਵੱਧਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਅਲਗਰੋਵ, ਗਰੇਵਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ ਨਰਮਲ ਮਾਨ ਜੀ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਘੰਟੇ ਪਹਿਲਾਂ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਭਈ ਸ਼ੁਰੂਆਤ 'ਚ ਹੀ ਉਹ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨਗੇ, ਮਿਲਟਰੀ ਨੂੰ ਯੂਜ਼ ਕੀਤਾ ਜਾਊਗਾ ਮਾਸ ਡਿਪੋਰਟੇਸ਼ਨ ਦੇ ਲਈ। ABC ਇਹ ਰਿਪੋਰਟ ਕਰ ਰਿਹਾ, ਕਹਿੰਦੇ ਭਈ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਵੱਡੀ ਡਿਪੋਰਟੇਸ਼ਨਸ 11 ਮਿਲੀਅਨ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਹੋਊਗੀ। ਇਹ ABC ਰਿਪੋਰਟ ਕਰ ਰਿਹਾ ਹੈਗਾ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਪੋਸਟ ਜਿਹੜੀ ਪਾਈ ਹੈਗੀ ਆ। ਟਰੰਪ ਉਹਨਾਂ ਨੇ ਕਿਹਾ ਬਿਲਕੁਲ ਇਹ ਸੱਚ ਹੈਗਾ, ਜਿਹੜੀ ਸਟੇਟਮੈਂਟ ਹੈਗੀ ਆ। ਸੋ day 1 ਕਹਿੰਦੇ ਪਈ I will launch the largest deportation program in American history to get the criminals out। ਇਹ ਉਹਨਾਂ ਨੇ ਮੈਡੀਸਨ ਸਕੁਏਅਰ ਗਾਰਡਨ ਜਿਹੜੀ ਇੱਕ ਰੈਲੀ ਹੋਈ ਸੀ ਇਲੈਕਸ਼ਨ ਤੋਂ ਪਹਿਲਾਂ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ। ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ I will rescue every city and town that has been invaded and conquered and we will put these vicious and bloodthirsty criminals in jail and then kick them the hell out of our country as fast as possible। ਇਹ ਖਾਸ ਕਰਕੇ ਉਹਨਾਂ ਨੇ ਕ੍ਰਿਮੀਨਲ ਲੋਕਾਂ ਨੂੰ ਜਾਂ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਹੋਈ ਆ ਉਹਨਾਂ ਦੇ ਸੰਬੰਧ ਦੇ ਵਿੱਚ ਕਿਹਾ ਸੀਗਾ। ਉਹਨਾਂ ਨੇ ਹਾਰਡ ਲਾਈਨਰਸ ਚੁਣੇ ਹੈਗੇ ਆ ਆਪਣੀ ਕੀ ਕੈਬਨਿਟ ਪੋਜੀਸ਼ਨਸ ਦੇ ਵਿੱਚ। ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨੋਇਮ, ਉਹਨਾਂ ਨੂੰ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਚੁਣਿਆ ਗਿਆ ਆ। ਸੈਨੇਟ ਦੀ ਕਨਫਰਮੇਸ਼ਨ ਹੋਣੀ ਆ। ਸਾਬਕਾ ਐਕਟਿੰਗ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਡਾਇਰੈਕਟਰ ਟੌਮ ਹੋਮਨ, ਉਹਨੂੰ ਬਾਰਡਰਜ਼ਾਰ ਚੁਣਿਆ ਗਿਆ ਹੈਗਾ। ਹੋਮਨ ਨੇ ਵੀ ਪਹਿਲਾਂ ਕਿਹਾ ਵੀ ਮਾਸ ਡਿਪੋਰਟੇਸ਼ਨ ਹੋਊਗੀਆਂ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਹੈਗੀਆਂ ਉਹਨਾਂ ਦੇ ਦੌਰਾਨ। ਤੇ ਪੂਰੀ ਕੈਂਪੇਨ ਦੇ ਦੌਰਾਨ ਟਰੰਪ ਉਹਨਾਂ ਨੇ ਇਹ ਕਿਹਾ ਵੀ ਨੈਸ਼ਨਲ ਗਾਰਡਸ ਜੋ ਆ ਉਹ ਡਿਪੋਰਟੇਸ਼ਨ ਦੀ ਹੈਲਪ ਕਰਨਗੇ, ਕਿਉਂਕਿ ਹੋਮਲੈਂਡ ਸਿਕਿਉਰਿਟੀ ਦੇ ਕੋਲ ਤਾਂ ਲਿਮਟਡ ਐਕਸੈਸ ਆ, ਲਿਮਟਡ ਜਿਹੜੇ ਬੰਦੇ ਹੈਗੇ ਆ। ਅੱਜ ਤੱਕ ਕਹਿੰਦੇ ਵੀ 11 ਮਿਲੀਅਨ ਦੇ ਕਰੀਬ ਅਨਆਥੋਰਾਈਜ਼ਡ ਮਾਈਗ੍ਰੈਂਟਸ USA ਦੇ ਵਿੱਚ ਰਹਿ ਰਹੇ ਆ ਵਿਦਆਊਟ ਲੀਗਲ ਇਮੀਗ੍ਰੇਸ਼ਨ ਸਟੇਟਸ, ਤੇ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਬਿਲੀਅਨਸ ਆਫ ਡਾਲਰ ਵੀ ਚਾਹੀਦਾ ਹੈਗਾ ਆ। ABC ਨਿਊਜ਼ ਦੇ ਚੀਫ ਗਲੋਬਲ ਅਫੇਅਰਸ ਦੇ ਕਰਸਪੋਂਡੈਂਟ ਮਾਰਥਾ ਰੈਡਿਟਸ ਨੇ ਇਹ ਰਿਪੋਰਟ ਕੀਤਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਟਰੰਪ ਹੋਣਾ ਦੀ ਇਮੀਗ੍ਰੇਸ਼ਨ ਤੇ ਮਾਸ ਡਿਪੋਰਟੇਸ਼ਨ ਪਲਾਨ ਦਾ ਐਗਰੀਕਲਚਰ ਦੇ ਉੱਤੇ ਕਿੰਨਾ ਕੁ ਜ਼ਿਆਦਾ ਜਿਹੜਾ ਅਸਰ ਪਊਗਾ। ਤੇ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਸਨ ਮੈਕੀਨ ਵੈਲੀ ਜਿਹੜਾ ਫ੍ਰਿਜ਼ਨੋ ਏਰੀਆ ਜਾਂ ਹੋਰ ਉੱਧਰ ਜਾਓਗੇ ਤੇ ਤੁਹਾਨੂੰ ਸਪੈਨਿਸ਼ ਲੋਕਾਂ ਤੋਂ ਬਿਨਾਂ ਹੋਰ ਕੋਈ ਉੱਥੇ ਕੰਮ ਕਰਦਾ
ਨਹੀਂ ਮਿਲਣਾ, ਬਹੁਤ ਘੱਟ ਹੋਰ ਜਿਹੜੇ ਲੋਕ ਆ ਉਹ ਮਿਲੂਗੇ। ਜੇ ਉੱਦਾਂ ਦੇ ਲੋਕਾਂ ਨੂੰ, ਉੱਦਾਂ ਦੀ ਵਰਕ ਫੋਰਸ ਨੂੰ ਤੁਸੀਂ ਮਾਸ ਡਿਪੋਰਟੇਸ਼ਨ ਕਰੋਗੇ, ਕਹਿੰਦੇ ਭਈ ਇਹ ਲਿਟਰਲੀ ਸਟਾਪ ਬਿਕੋਜ਼ ਦਾ ਫੂਡ ਸਿਸਟਮ ਵੋਂਟ ਮੂਵ, ਕੰਟਰੀ ਵਿਲ ਸਟਾਪ। ਇਹ ਉਹਨਾਂ ਨੇ ਜਿਹੜਾ ਇੱਕ ਫਾਰਮਰਸ ਲੀਗ ਆ ਉਹਦੇ ਇੱਕ ਭਾਸ਼ਣ ਦੇ ਦੌਰਾਨ ਕਿਹਾ। ਜੀ ਬਿਲਕੁਲ। ਅਗਲੀ ਜਿਹੜੀ ਨਾਲ ਹੀ ਹਰਜੋਤ ਸਿੰਘ ਜੀ ਗੱਲਾਂ ਜਿਹੜੀਆਂ ਇਸ ਦੇ ਵਿੱਚ ਐਡ ਕਰਦੇ ਜਾਈਏ, ਟਰੰਪ ਹੋਣਾ ਨੇ ਸੁਜੈਸਟ, ਜਿੱਦਾਂ ਤੁਸੀਂ ਦੱਸਿਆ ਵੀ ਉਹ ਨੈਸ਼ਨਲ ਐਮਰਜੈਂਸੀ ਤਾਂ ਉਹ ਕਰਨੀ ਆ। ਉੱਧਰ ਟਰੰਪ ਹੋਣਾ ਦੀਆਂ ਜਿਹੜੀਆਂ ਲੇਟੈਸਟ ਕੈਬਨਿਟ ਪਿਕਸ ਦੇ ਵਿੱਚ ਕਹਿੰਦੇ ਵੀ ਉਹ ਟ੍ਰੈਜਰੀ ਸਕੱਤਰ ਨੂੰ ਲੈ ਕੇ ਜਿਹੜਾ ਉਹ ਸੋਚਦੇ ਆ ਵੀ ਉਹ ਕੌਣ ਜਿਹੜੀ ਉਸਨੂੰ ਬਣਾਇਆ ਜਾ ਸਕਦਾ ਆ। ਕਹਿੰਦੇ ਵੀ ਉਹਨਾਂ ਨੇ ਟੌਪ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਇੰਟਰਵਿਊ ਕਰਨ ਦੇ ਲਈ ਮਾਰਾਲਾਗੋ ਫਲੋਰੀਡਾ ਦੇ ਵਿੱਚ ਸੱਦਿਆ ਆ। ਕੈਵਿਨ ਵਾਰਸ਼ ਇਹ ਸਾਬਕਾ ਫੈਡਰਲ ਰਿਜ਼ਰਵ ਦੇ ਗਵਰਨਰ ਰਹੇ ਆ। ਇਹਨਾਂ ਨੂੰ ਮਾਰਕ ਰੋਵਨ ਇੱਕ ਵਾਲ ਸਟਰੀਟ ਦੇ ਬਿਲੀਅਨਰ ਆ, ਉਹਨਾਂ ਨੂੰ ਕਹਿੰਦੇ ਵੀ ਮੁਲਾਕਾਤ ਦੇ ਲਈ ਸੱਦਿਆ ਆ। ਕਹਿੰਦੇ ਵੀ ਟਰੰਪ ਹੁਣੀ ਉਮੀਦ ਇਹ ਜਿਹੜੀਆਂ ਕਿਆਸ ਰਹੀਆਂ ਨੇ ਵੀ ਹਾਵਰਡ ਲੁਟਨਿਕ ਇਹ ਚੀਫ ਐਗਜ਼ੈਕਟਿਵ ਨੇ ਵਾਲ ਸਟਰੀਟ ਫਰਮ ਕੈਂਟਰ ਫਿਟਜ਼ਜੈਰਲਡ ਦੇ, ਤੇ ਜਾਂ ਜਿਹੜੇ ਸਕਾਟ ਬੈਸੈਂਟ ਇਨਵੈਸਟਮੈਂਟ ਫਰਮ ਕੀਸਕੇਅਰ ਕੈਪੀਟਲ ਮੈਨੇਜਮੈਂਟ ਦੇ ਆ। ਇਹਨਾਂ 4 ਜਾਣਿਆਂ ਦੇ ਉੱਤੇ ਜਿਹੜੀ ਨਜ਼ਰ ਬਣੀ ਪਈ, ਇਹਨਾਂ 4 ਚੋਂ ਇੱਕ ਜਾਣੇ ਨੂੰ ਜਿਹੜਾ ਉਹ ਲਿਆਂਦਾ ਜਿਹੜਾ ਉਹ ਜਾ ਸਕਦਾ ਆ। ਕਿ ਇਸ ਤਰੀਕੇ ਦੀ ਟਰੰਪ ਉਹਨਾਂ ਦੀ ਇਕਨੋਮਿਕ ਪਾਲਿਸੀ ਜਿਹੜੀ ਉਹ ਰਹੂਗੀ, ਇਸ ਨੂੰ ਲੈ ਕੇ ਕਈ ਤਰੀਕੇ ਦੀਆਂ ਕਿਆਸਰਾਈਆਂ ਚੱਲ ਰਹੀਆਂ ਆ। ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਇਕਨੋਮੀ ਨੂੰ ਲੈ ਕੇ ਇਸ ਵਾਰ ਜਿਹੜੀ ਉਹ ਵੋਟ ਕੀਤੀ। ਮੌਜੂਦਾ ਪ੍ਰਸ਼ਾਸਨ ਦੀਆਂ ਇਕਨੋਮਿਕ ਪਾਲਿਸੀਜ਼ ਤੋਂ ਨਾਖੁਸ਼ ਹੁੰਦੇ ਹੋਏ, ਇਮੀਗ੍ਰੇਸ਼ਨ ਪਾਲਿਸੀਜ਼ ਤੋਂ ਨਾਖੁਸ਼ ਹੁੰਦੇ ਹੋਏ ਉਹਨਾਂ ਨੇ ਟਰੰਪ ਹੁਣਾਂ ਨੂੰ ਮੌਕਾ ਦਿੱਤਾ ਆ। ਇਹਨਾਂ ਨੇ ਕਿਹਾ ਵੀ ਮੈਂ ਟੈਰਿਫਸ ਹਰ ਇੱਕ ਦੇ ਉੱਤੇ ਜਿਹੜੇ ਉਹ ਲਾ ਦੇਣੇ ਹੈਗੇ ਆ। ਮਾਸ ਡੈਪੋਟੇਸ਼ਨਸ, ਡੀਰੈਗੂਲੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਆ। ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਇਹ ਆਪਣੇ ਕੋਲੋਂ ਲਾ ਤਾਂ ਨਹੀਂ ਸਕਦੇ। ਜੇ ਕੋਈ ਖਾਲੀ ਹੁੰਦਾ ਆ ਉਹਦਾ ਤੇ ਉਹਦੇ ਵਿੱਚ ਅਪਾਇੰਟਮੈਂਟਸ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਹੁੰਦੀਆਂ। ਹਾਲ ਦੀ ਘੜੀ ਫੈਡਰਲ ਰਿਜ਼ਰਵ ਦੇ ਉੱਤੇ ਕੋਈ ਜਿਹੜੀ ਥਾਂ ਆ ਉਹ ਖਾਲੀ ਨਹੀਂ ਹੈਗੀ। ਇੰਟਰਸਟ ਰੇਟਸ ਨੂੰ ਘਟਾਉਣ ਦੀ ਆ ਇਹ ਲਗਾਤਾਰ ਜਿਹੜਾ ਉਹ ਦਬਾਅ ਪਾਉਂਦੇ ਰਹਿੰਦੇ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਜੇ ਸੋ ਫਾਰ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਹਰਜੋਤ ਸਿੰਘ ਦੀ ਨਜ਼ਰ ਮਾਰੀਏ, ਰਾਬਰਟ ਕੈਨੇਡੀ ਜੂਨੀਅਰ ਹੈਲਥ ਦੇ ਸੈਕਟਰੀ, ਮਾਰਕੋ ਰੂਬੀਓ ਸੈਕਟਰੀ ਆਫ ਸਟੇਟ, ਡਗ ਬਰਗਮ ਇੰਟੀਰੀਅਰ ਸੈਕਟਰੀ, ਪੀਟ ਹੈਗਸੈਥ ਡਿਫੈਂਸ ਸੈਕਟਰੀ, ਕ੍ਰਿਸ ਰਾਈਟ ਐਨਰਜੀ ਸੈਕਟਰੀ, ਮੈਟ ਗੇਟਸ ਅਟਾਰਨੀ ਜਨਰਲ, ਕ੍ਰਿਸਟੀ ਨਿਓਮ ਹੋਮਲੈਂਡ ਸਿਕਿਉਰਿਟੀ ਦੇ, ਬ੍ਰੈਂਡਨ ਕਾਰ FCC ਦੇ ਜਿਹੜੇ ਚੇਅਰਮੈਨ, ਤੁਲਸੀ ਗੱਬੜ ਡਿਪਾਰਟਮੈਂਟ ਡਾਇਰੈਕਟਰ ਆਫ ਇੰਟੈਲੀਜੈਂਸ, ਲੈਡ ਜ਼ੈਲਡਨ EPA ਦੇ ਐਡਮਿਨਿਸਟ੍ਰੇਟਰ, ਰਾਮਾਸਵਾਮੀ ਤੇ ਈਲਨ ਮਸਕ ਡਿਪਾਰਟਮੈਂਟ ਆਫ ਗਵਰਨਰ ਜਿਹੜੀ ਐਫੀਸ਼ੀਐਂਸੀ ਡੌਜ ਦੇ ਜਿਹੜੇ ਉਹਨਾਂ ਨੂੰ ਉਸ ਦੇ ਵਿੱਚ ਲਾਇਆ ਹੈਗਾ ਆ। ਵਾਸ਼ਿੰਗਟਨ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਭੁਚਾਲ ਆਇਆ ਪਿਆ, ਚਾਹੇ ਉਹ ਡੈਮੋਕ੍ਰੇਟਸ ਨੇ, ਚਾਹੇ ਉਹ ਰਿਪਬਲਿਕਨਸ ਨੇ, ਜਾਂ ਜਿਸ ਤਰੀਕੇ ਦੇ ਨਾਲ ਵਾਸ਼ਿੰਗਟਨ DC ਕੰਮ ਕਰਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਕੁਛ ਜਿਹੜਾ ਉਹ ਹੋ ਸਕਦਾ ਆ। ਉਧਰ ਬਾਈਡਨ ਹੁਣੀ ਤੇ ਉਸ ਦੇ ਨਾਲ ਕਈ ਜਿਹੜੇ ਲੈਫਟ ਲੀਨਿੰਗ ਸਟੇਟਸ ਦੇ ਜਿਹੜੇ ਅਟਾਰਨੀ ਜਨਰਲਸ ਆ ਉਹ ਕਹਿੰਦੇ ਵੀ ਇੱਕ ਕੰਧ ਉਸਾਰਨ ਦੀ ਕੋਸ਼ਿਸ਼ ਕਰ ਰਹੇ ਆ। ਮਤਲਬ ਫਿਜ਼ੀਕਲ ਕੰਧ ਨਹੀਂ, ਵੀ ਇਦਾਂ ਦੇ ਕਾਨੂੰਨ ਜਾਂ ਇਦਾਂ ਦੇ ਜਿਹੜੇ ਉਸ ਦੇ ਵਿੱਚ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਤਾਂ ਜੋ ਟਰੰਪ ਹੁਣੀ ਆ ਕੇ ਕਹਿੰਦੇ ਵੀ ਇਹਨਾਂ ਮਹਿਕਮਿਆਂ ਨੂੰ ਡਿਸਮੈਂਟਲ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਨਾ ਕਰ ਦੇਣ। ਸੋ ਇਹ ਹੁਣ ਇੱਕ ਚੀਜ਼ ਜਿਹੜੀ ਦੇਖਣ ਵਾਲੀ ਰਹੇਗੀ। ਉਧਰ ਰੀਸੈਸ ਅਪਾਇੰਟਮੈਂਟਸ ਨੂੰ ਲੈ ਕੇ ਮਿਚ ਮਕੌਨਲ ਹੋਣਾ ਨੇ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ ਆ ਵੀ ਜਿਹੜੇ ਸੈਨੇਟ ਦੇ ਮਾਈਨੋਰਟੀ ਇਸ ਟਾਈਮ ਲੀਡਰ ਨੇ ਰਿਪਬਲਿਕਨ ਪਾਰਟੀ ਵੱਲੋਂ, ਤੇ ਜਿਹੜੀਆਂ ਰੀਸੈਸ ਅਪਾਇੰਟਮੈਂਟ ਦੇ ਉੱਤੇ ਹੁਣ ਜਿਹੜੇ ਮਾਗਾ ਵਾਲੇ ਆ ਟਰੰਪ ਦੇ ਜਿਹੜੀ ਸ਼ਖਸੀ ਪੂਜਾ ਕਰਨ ਵਾਲੇ ਆ ਉਹ ਬਿਲਕੁਲ ਇਸ ਟਾਈਮ ਮਿਚ ਮਕੌਨਲ ਦੇ ਉਲਟ ਜਿਹੜੇ ਉਹ ਹੋ ਗਏ ਆ। ਜਦੋਂ ਉਹਨਾਂ ਨੇ ਇੱਕ ਇਸ ਤਰੀਕੇ ਦਾ ਰਿਐਕਟ ਜਿਹੜਾ ਉਹ ਦਿੱਤਾ ਵੀ ਰੀਸੈਸ ਅਪਾਇੰਟਮੈਂਟਸ ਨਹੀਂ ਹੋਣਗੀਆਂ। ਮਿਚ ਮਕੌਨਲ ਨੇ ਕਹਿੰਦੇ ਵੀ ਟਰੰਪ ਦੀ ਟੀਮ ਨੂੰ ਇਹ ਬਿਆਨ ਦੇ ਦਿੱਤਾ देयर विल बी नो ਰੀਸੈਸ ਅਪਾਇੰਟਮੈਂਟਸ। ਟਰੰਪ ਹੁਣੀ ਇਹ ਉਮੀਦ ਕਰ ਰਹੇ ਸੀ ਵੀ ਰੀਸੈਸ ਅਪਾਇੰਟਮੈਂਟਸ ਨਾਲ ਜਿਹੜੇ ਕੁਝ ਵਿਵਾਦਿਤ ਨਾਮ ਉਹਨਾਂ ਨੇ ਚੁਣੇ ਆ ਵੀ ਉਹਨਾਂ ਨੂੰ ਉਹਨਾਂ ਅਹੁਦਿਆਂ ਦੇ ਉੱਤੇ ਲਾ ਸਕਦੇ ਆ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਅਪਰੂਵਲ ਉਹਨਾਂ ਨੂੰ ਸੈਨੇਟ ਦੀ ਲੈਣ ਦੀ ਲੋੜ ਨਹੀਂ ਪਊਗੀ। ਨਵੇਂ ਜਿਹੜੇ ਆ ਰਹੇ ਮੈਜੋਰਟੀ ਦੇ ਲੀਡਰ ਸੈਨੇਟਰ ਥਿਊਨ ਆ ਉਹ ਕਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦੀ ਇਸ ਦੇ ਵਿੱਚ ਸਹਾਇਤਾ ਕਰ ਸਕਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਵੀ ਜਾਣਾ ਆ ਕੇ ਸੈਨੇਟ ਨੂੰ ਓਪਨ ਕਰਕੇ ਚਾਲੂ ਜਿਹੜਾ ਉਹ
ਕਰਕੇ ਰੱਖ ਸਕਦਾ ਹੈਗਾ ਆ। ਸੋ ਰੀਸੈਸ ਅਪਾਇੰਟਮੈਂਟਸ ਦੇ ਉੱਤੇ ਕਹਿੰਦੇ ਵੀ ਹੁਣ ਇੱਕ ਨਵਾਂ ਪ੍ਰਸ਼ਨ ਚਿੰਨ੍ਹ ਇਹਨਾਂ ਦਾ ਬਣ ਚੁੱਕਾ ਹੈ। ਸਭ ਤੋਂ ਵੱਡੇ ਜਿਹੜੇ ਵਿਵਾਦਿਤ ਨਾਵਾਂ ਦੇ ਵਿੱਚੋਂ ਮੈਟ ਗੇਟਸ ਜਿਹੜੇ ਅਟਾਰਨੀ ਜਨਰਲ ਦੇ ਲਈ ਆ, ਉਸ ਨੂੰ ਲੈ ਕੇ ਤੇ ਇੱਥੋਂ ਤੱਕ ਜਿਹੜੇ ਡਿਫੈਂਸ ਸੈਕਟਰੀ ਹੈਗਸੈਥ ਆ ਤੇ ਤੁਲਸੀ ਗਬਰ ਜਿਹੜੀ ਇੰਟੈਲੀਜੈਂਸ ਦੀ ਡਾਇਰੈਕਟਰ ਜਿਹੜੀ ਲਾਉਣੀ ਆ, ਉਸ ਨੂੰ ਲੈ ਕੇ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਚਰਚਾ ਜਿਹੜੀ ਉਹ ਛਿੜੀ ਪਈ ਆ। ਜੇ ਉੱਦਾਂ ਦੱਸਦੇ ਜਾਈਏ, ਸੈਨੇਟ ਦੇ ਵਿੱਚ ਅਗਲੀ ਟਰਮ ਦੇ ਲਈ ਜਿਹੜੀ ਟਰੰਪ ਹੁਣਾਂ ਦੀ ਪਾਰਟੀ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ, 53 ਉਹਨਾਂ ਦੇ ਕੋਲ ਸੀਟਾਂ ਆ, 47 ਜਿਹੜੀਆਂ ਆ ਉਹ ਡੈਮੋਕ੍ਰੇਟਸ ਦੇ ਕੋਲ ਆ। ਜੇ ਫਿਲਬਸਟਰ ਤੋਂ ਬਗੈਰ ਵੀ ਕਹਿੰਦੇ ਵੀ ਕਰਨਾ ਹੋਵੇ ਤਾਂ ਘੱਟੋ ਘੱਟ 50 ਜਿਹੜੀਆਂ ਸੀਟਾਂ ਜਿਹੜੀਆਂ ਉਹਨਾਂ ਨੂੰ ਵੋਟਾਂ ਚਾਹੀਦੀਆਂ, ਜੋ ਕਿ ਹਾਲ ਦੀ ਘੜੀ ਹੈਗੀਆਂ ਆ, ਪਰ ਉਹਨਾਂ ਦੇ ਵਿੱਚੋਂ 3 ਕੁ ਜਾਣਿਆਂ ਨੂੰ ਹੀ ਰੁੱਸਣ ਜਿਹੜਾ ਉਹ ਦਿੱਤਾ ਜਾ ਸਕਦਾ। ਉਸ ਤੋਂ ਜ਼ਿਆਦਾ ਦੇ ਲਈ ਉਹਨਾਂ ਨੂੰ ਜਿਹੜਾ ਉਹ ਮੁਸ਼ਕਿਲ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਸਕਦਾ ਆ। ਸੋ ਇਹ ਅੱਗੇ ਜਿਹੜੀ ਫਾਈਟ ਕਾਫੀ ਜ਼ਿਆਦਾ ਹੋਣ ਵਾਲੀ ਆ, ਕਾਫੀ ਲੜਾਈ ਜਿਹੜੀ, ਕਾਫੀ ਸਿੰਘ ਜਿਹੜੇ ਆ ਇਸ ਪੂਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੌਣ ਕਿਹੜੇ ਅਹੁਦਿਆਂ ਦੇ ਉੱਤੇ ਮਨਜ਼ੂਰੀ ਮਿਲਦੀ ਆ, ਨਹੀਂ ਹੁੰਦੀ ਆ, ਕਿਸ ਤਰੀਕੇ ਨਾਲ ਬਣੂਗਾ, ਉਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚਲੀਏ। ਯੂਐਸ ਨੇ ਯੂਕਰੇਨ ਨੂੰ ਅਲਾਉ ਕਰ ਦਿੱਤਾ ਹੈ ਕਿ ਉਹ ਲੌਂਗ ਰੇਂਜ ਮਿਜ਼ਾਈਲ ਜੋ ਆ ਯੂਜ਼ ਕਰ ਸਕਦੇ ਆ ਰਸ਼ੀਆ ਦੇ ਅਗੇਂਸਟ। ਆਊਟਗੋਇੰਗ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕੱਲ ਜਿਹੜਾ ਇਹ ਆਥੋਰਾਈਜ਼ ਕੀਤਾ। ਇਸ ਤੋਂ ਬਾਅਦ ਰਸ਼ੀਆ ਦੇ ਆਫੀਸ਼ੀਅਲਸ ਨੇ ਇਹ ਕੀਤਾ ਵੀ ਇਹ ਵਰਲਡ ਵਾਰ 3 ਲੱਗ ਸਕਦੀ ਹੈਗੀ ਆ। ਇਸ ਸੰਬੰਧ ਦੇ ਵਿੱਚ ਪੁਟਨ ਨੇ ਕਈ ਵਾਰ ਅੱਗੇ ਵੀ ਇਹ ਕਹਿ ਚੁੱਕਾ ਇਸ ਮਾਮਲੇ ਦੇ ਵਿੱਚ। ਜਰਮਨੀ ਨੇ ਵੀ ਅਨਾਉਂਸ ਕੀਤਾ ਆ ਵੀ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ AI ਕੰਟਰੋਲ ਡਰੋਨਸ ਯੂਕਰੇਨ ਨੂੰ ਦੇਣ ਜਾ ਰਹੇ ਹੈਗੇ ਆ। 4000 ਤੋਂ ਵੱਧ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਟਰੋਲ ਸਟ੍ਰਾਈਕ ਡਰੋਨਸ ਯੂਕਰੇਨ ਨੂੰ ਦਿੱਤੇ ਜਾਊਗੇ। ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਇਹ ਅੱਜ ਅਨਾਉਂਸ ਕੀਤਾ ਹੈਗਾ ਆ। ਜਿਹੜੇ ਰਸ਼ੀਆ ਦੇ ਡਿਫੈਂਸ ਮਿਨਿਸਟਰ ਹੈਗੇ ਬੋਰਿਸ ਪਿਸਟੋਰੀਅਸ, ਉਹਨਾਂ ਨੇ ਕਿਹਾ ਆ ਵੀ ਇਹ ਬਿਲਕੁਲ ਜਿਹੜਾ ਸਹੀ ਨਹੀਂ ਹੈਗਾ, ਜਰਮਨ ਨੂੰ ਜਿਹੜਾ ਇਦਾਂ ਦੀ ਚੀਜ਼ ਨਹੀਂ ਕਰਨੀ ਚਾਹੀਦੀ ਹੈਗੀ। ਦੂਸਰੇ ਪਾਸੇ ਕਹਿੰਦੇ ਵੀ ਇੰਟਰਨੈਟ ਕੇਬਲ ਜਰਮਨ ਤੇ ਫਿਨਲੈਂਡ ਦੇ ਵਿੱਚ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸਰਵਿਸਿਜ਼ ਐਟ ਫਾਲਟ ਹੈਗੀਆਂ, ਉਹ ਨਹੀਂ ਚੱਲ ਰਹੀਆਂ। ਉਹਦੇ ਪਿੱਛੇ ਵੀ ਜਿਹੜਾ ਹੱਥ ਚਾਈਨਾ ਜਾਂ ਰਸ਼ੀਆ ਦਾ ਦੱਸਿਆ ਜਾ ਰਿਹਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਯੂਕਰੇਨ ਦੇ ਅਗੇਂਸਟ ਪਿਛਲੇ ਹਫ਼ਤੇ ਰਸ਼ੀਆ ਨੇ ਕਾਫੀ ਆਪਣੀਆਂ ਮਿਜ਼ਾਈਲ ਛੱਡੀਆਂ ਸੀਗੀਆਂ। ਸੋ ਅੱਜ ਕੱਲ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਆਥੋਰਾਈਜ਼ ਕੀਤਾ ਤੇ ਇਹ ਲੜਾਈ ਤੇਜ਼ੀ ਦੇ ਨਾਲ ਹੋਰ ਵੱਧ ਸਕਦੀ ਹੈ, ਕਿਉਂਕਿ ਹਜੇ ਲਗਭਗ 62 ਦਿਨ 2 ਮਹੀਨੇ ਤੋਂ ਵੱਧ ਦਾ ਸਮਾਂ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਜਿਹੜਾ ਆਪਣੀ ਸਹੁੰ ਚੱਕਣੀ ਹੈਗੀ ਆ। ਸੋ 2 ਮਹੀਨੇ ਜੋ ਬਾਈਡਨ ਹੁਣਾਂ ਦੇ ਕੋਲ ਹੈਗੇ ਤੇ 2 ਮਹੀਨੇ ਦੇ ਵਿੱਚ ਦੋ ਮੁਲਕਾਂ 'ਚ ਲੜਾਈ ਲੱਗੀ ਹੋਵੇ, ਬਹੁਤ ਉੱਪਰ ਥੱਲੇ ਹੋ ਸਕਦਾ ਹੈਗਾ। ਜੀ, ਬੀਤੇ ਦਿਨਾਂ ਦੇ ਵਿੱਚ ਫੋਨ ਕਾਲ ਜਿਹੜੀ ਕਹਿੰਦੇ ਵੀ ਉਹਨਾਂ ਦੀ ਹੋਈ ਸੀ ਆਪਸ 'ਚ ਟਰੰਪ ਦੀ ਤੇ ਜ਼ੈਲੈਂਸਕੀ ਦੀ। ਜ਼ੈਲੈਂਸਕੀ ਨੇ ਉਮੀਦਾਂ ਜਤਾਈਆਂ ਸੀਗੀਆਂ ਵੀ ਜੰਗ ਜਿਹੜੀ ਉਹ ਜਲਦੀ ਖਤਮ ਹੋ ਸਕਦੀ ਆ। ਇਸੇ ਚੀਜ਼ ਦੀ ਜਿਹੜੀ ਮੰਗ ਆ, ਲੌਂਗ ਰੇਂਜ ਮਿਜ਼ਾਈਲਸ ਆ, ਉਸ ਨੂੰ ਵਰਤਣ ਦੇ ਲਈ ਯੂਕਰੇਨ ਕਈ ਸਾਲਾਂ ਤੋਂ ਹੀ, ਹੁਣ 2 ਸਾਲ ਹੋ ਗਏ ਆਲਮੋਸਟ ਜਿਹੜੀ ਇਹ ਲੜਾਈ ਨੂੰ, 2 ਤੋਂ ਉੱਤੇ ਹੋ ਗਏ ਆ, 3 ਹੋ ਜਾਣੇ ਆ ਫਰਵਰੀ ਦੇ ਵਿੱਚ। ਤੇ ਉਦੋਂ ਤੱਕ ਜਿਹੜਾ ਕਹਿੰਦਾ ਵੀ ਕਦ ਉਹ ਮੰਗ ਕਰਦੇ ਆ ਰਹੇ ਸੀਗੇ। ਤੇ ਹੁਣ ਜੋ ਬਾਈਡਨ ਮਿਜ਼ਾਈਲ ਜਿਹੜਾ ਡਿਸੀਜਨ ਆਇਆ ਆ, ਇਹ ਇੱਕ ਬਹੁਤ ਵੱਡੀ ਜਿਹੜੀ ਤਬਦੀਲੀ ਹੈਗੀ ਆ ਇਸ ਟਾਈਮ ਪ੍ਰਸ਼ਾਸਨ ਦੀ। ਸੋ ਲੌਂਗ ਰੇਂਜ ਮਿਜ਼ਾਈਲਸ ਅੱਗੇ ਕੀ ਸੀਗਾ, ਹਰਜੋਤ ਸਿੰਘ ਜੀ ਦੱਸ ਜਾਈਏ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ, ਦਰਸ਼ਕਾਂ ਲਈ, ਵੀ ਅੱਗੇ ਸਿਰਫ ਇਹ ਜਿਹੜੀਆਂ ਮਿਜ਼ਾਈਲਸ ਆ, ਜਿਹੜਾ ਰਸ਼ੀਅਨ ਆਕੂਪਾਈਡ ਏਰੀਆ ਆ ਯੂਕਰੇਨ ਦਾ, ਉਹਦੇ ਵਿੱਚ ਹੀ ਸਿਰਫ ਉਹ ਵਰਤ ਸਕਦੇ ਸੀਗੇ। ਹੁਣ ਰਸ਼ੀਆ ਦੇ ਅੰਦਰ, ਜਾਣੀ ਕਿ ਯੂਕਰੇਨ ਦਾ ਤੇ ਰੂਸ ਦਾ ਜਿਹੜਾ ਬਾਰਡਰ ਆ, ਪਹਿਲਾ ਜਿਹੜਾ ਬਾਰਡਰ ਸੀ, ਉਸ ਤੋਂ ਪਾਰ ਵੀ ਇਹਨਾਂ ਨੂੰ ਹੁਣ ਇਜਾਜ਼ਤ ਮਿਲ ਗਈ ਆ। ਅਜੇ ਜੇ ਦੇਖਿਆ ਜਾਵੇ, ਜਰਮਨੀ ਦੇ ਜਿਹੜੇ ਓਲਫ ਸ਼ੋਲਜ਼ ਆ, ਉਹ ਥੋੜੇ ਦਿਨ ਪਹਿਲਾਂ ਹੀ ਪੁਤਿਨ ਦੇ ਨਾਲ ਮੁਲਾਕਾਤ ਕਰਕੇ ਆਏ ਆ ਤੇ ਹੁਣ ਉਹਨਾਂ ਨੇ ਨਾਲ ਦੇ ਨਾਲ AI ਦੇ ਨਾਲ ਕੰਟਰੋਲ ਡਰੋਨਸ ਆ, ਉਸ ਨੂੰ ਯੂਕਰੇਨ ਦੇ ਵਿੱਚ ਦੇਣ ਦੀ ਗੱਲ ਆਖੀ ਆ। ਉਧਰ ਰਸ਼ੀਆ ਦੇ ਦੁਆਰਾ ਜਿਹੜੀਆਂ ਮਿਜ਼ਾਈਲਸ ਆ ਯੂਕਰੇਨ ਦੇ ਵਿੱਚ ਲਗਾਤਾਰ ਦਾਗੀਆਂ ਜਾ ਰਹੀਆਂ, ਉਸ ਦੇ ਉੱਤੇ ਕਿਸੇ ਦੀ ਕੋਈ ਟੀਕਾ ਟਿੱਪਣੀ ਨਹੀਂ, ਉਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਜਿਹੜੀ ਉਹ ਨਹੀਂ ਆ ਰਹੀ। 11 ਜਾਣੇ ਜਿਹੜੇ ਹੋਰ, ਜਿਨ੍ਹਾਂ ਦੇ ਵਿੱਚ 2 ਬੱਚਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ, ਸੂਮੀ ਕਰਕੇ ਇਲਾਕਾ ਆ ਯੂਕਰੇਨ ਦੇ ਵਿੱਚ। ਸੋ ਕ੍ਰੈਮਲਿਨ ਨੇ ਜਿਹੜਾ ਇਹ ਕਿਹਾ ਆ ਵੀ ਇਹ ਜਿੱਦਾਂ ਕਿਹਾ ਵੀ ਅੱਗ ਦੇ ਉੱਤੇ ਜਿਹੜਾ ਤੇਲ ਪਾਉਣ ਵਾਲਾ ਕੰਮ ਇਹਨਾਂ ਦਾ ਇਹ ਬਿਆਨ ਜਿਹੜਾ ਉਹ ਦੇ ਰਿਹਾ, ਪਰ ਪੁਤਿਨ ਨੇ ਅਜੇ ਖੁਦ ਆਪ ਇੱਕ ਹਿਸਾਬ ਦੇ ਨਾਲ ਉਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੋਈ ਜਿਹੜਾ ਬਿਆਨ ਆ ਉਹ ਨਹੀਂ ਦਿੱਤਾ ਹੈਗਾ। ਸੋ ਰਸ਼ੀਆ ਜਿਹੜੇ ਕੀ ਵਾਲੇ ਆ, ਉਹ ਕਹਿ ਰਹੇ ਵੀ ਰਸ਼ੀਆ ਵਾਲੇ ਤਾਂ ਡੰਡੇ ਨੂੰ ਹੀ ਜਿਹੜਾ ਉਹ ਜਾਣਦੇ, ਇਹ ਓਨਲੀ ਅੰਡਰਸਟੈਂਡ
ਫੋਰਸ। ਸੋ ਬਾਈਡਨ ਉਹਨਾਂ ਦੀ ਗ੍ਰੀਨ ਲਾਈਟ ਨੂੰ ਲੈ ਕੇ ਯੂਕਰੇਨ ਦੇ ਵਿੱਚ ਇੱਕ ਵੱਖਰਾ ਜਿਹਾ ਕਹਿੰਦੇ ਵੀ ਨਵਾਂ ਮਾਹੌਲ ਜਿਹੜਾ ਉਹ ਇਸ ਟਾਈਮ ਬਣ ਰਿਹਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਕਾਫੀ ਕੰਪਲੀਕੇਟਡ ਸਿਚੁਏਸ਼ਨ ਹੋ ਸਕਦੀ ਆ ਵੀ ਕੀ ਇਦਾਂ ਹੋਣ ਦੇ ਨਾਲ ਜਿਹੜੀਆਂ ਲੜਾਈਆਂ ਆ ਹੋਰ ਕਿਤੇ ਤਾਂ ਨਹੀਂ ਵੱਧ ਜਾਂਦੀਆਂ। 150 ਮੀਲ ਤੱਕ ਦੀ ਜਿਹੜੀ ਰੇਂਜ ਆ ਹਾਈਮਾਰਸ ਜਿਹੜੀ ਰੇਂਜ ਜਿਹੜੀਆਂ ਬੈਲਿਸਟਿਕ ਮਿਜ਼ਾਈਲ ਸਿਸਟਮ ਹੈਗਾ ਆ ਜੋ ਯੂਕਰੇਨ ਨੂੰ ਦਿੱਤਾ ਹੋਇਆ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ 25 ਮੀਲ ਤੋਂ ਲੈ ਕੇ 150 ਮੀਲ ਤੱਕ ਦੀ ਰੇਂਜ ਵਾਲੀਆਂ ਜਿਹੜੀਆਂ ਮਿਜ਼ਾਈਲਸ ਆ ਉਹ ਯੂਕਰੇਨ ਦੇ ਕੋਲ ਨੇ ਤੇ ਹੁਣ ਉਹ ਰੂਸ ਦੇ ਅੰਦਰ ਤੱਕ ਜਾ ਕੇ ਵੀ ਦੂਰੋਂ ਯੂਕਰੇਨ ਤੋਂ ਜਿਹੜਾ ਉਹ ਹਮਲਾ ਜਿਹੜਾ ਉਹ ਕਰ ਸਕਦੇ ਆ। ਉਹਦੇ ਨਾਟੋ ਵਾਲੇ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਕਮਿਟਮੈਂਟਸ ਯੂਕਰੇਨ ਨੂੰ ਦਿੱਤੀਆਂ ਆ ਉਹਨਾਂ ਨੂੰ ਤੇਜ਼ੀ ਦੇ ਨਾਲ ਪੂਰਾ ਕਰਨ ਦੇ ਲਈ ਡਿਲੀਵਰ ਕਰਨ ਦੇ ਲਈ ਕੰਮ ਕਰ ਰਹੇ ਆ। ਸ਼ਾਇਦ ਨਾਟੋ ਵਾਲਿਆਂ ਨੂੰ ਵੀ ਦਿਸ ਰਿਹਾ ਵੀ ਆਉਂਦੇ ਸਮੇਂ ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਵਾਕਈ ਟਰੰਪ ਹੁਣੀ ਲੜਾਈ ਬੰਦ ਕਰਾ ਦੇਣ ਤੇ ਇਹਨਾਂ ਦੇ ਹਥਿਆਰ ਪਏ ਜਿਹੜੇ ਉਹ ਕਿਤੇ ਨਾ ਰਹਿ ਜਾਣ। ਇਸ ਟਾਈਮ ਜਿਹੜੇ ਨਵੇਂ ਬਣੇ ਸਕੱਤਰ ਜਨਰਲ ਮਾਰਕ ਰੁਟ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਯੂਕਰੇਨ ਨੂੰ ਤੇਜ਼ੀ ਦੇ ਨਾਲ ਜਿਹੜੇ ਹਥਿਆਰ ਮੁਹੱਈਆ ਕਰਾਉਣੇ ਆ ਉਹ ਜਲਦੀ ਜਿਹੜੇ ਉਹ ਕਰਵਾ ਦਿੱਤੇ ਜਾਣਗੇ। ਤੇ ਜਿੱਦਾਂ ਰੂਸ ਵਾਲੇ ਕਹਿ ਰਹੇ ਆ ਵੀ ਇਹ ਬਲਦੀ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਆ, ਇਹ ਲੜਾਈ ਵਾਕਿਆ ਹੀ ਵਰਲਡ ਵਾਰ 3 ਵੱਲ ਨੂੰ ਰੁਖ ਕਰ ਲਊਗੀ ਜਾਂ ਨਹੀਂ। ਜ਼ੈਲੈਂਸਕੀ ਨੇ ਇਹ ਵੀ ਬਿਆਨ ਦੇ ਦਿੱਤਾ ਵੀ ਮਿਜ਼ਾਈਲਸ ਆਪਣੀ ਗੱਲ ਜਿਹੜੀਆਂ ਉਹ ਖੁਦ ਕਰਨਗੀਆਂ, ਵਿਲ ਸਪੀਕ ਫਾਰ ਦੈਮਸੈਲਵਸ। ਲੱਗਦਾ ਇਹੀ ਹੈ ਹਰਜੋਤ ਸਿੰਘ ਜੀ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਹੋਰ ਜ਼ਿਆਦਾ ਡਾਵਾਡੋਲ ਉੱਥੇ ਯੂਕਰੇਨ ਤੇ ਰੂਸ ਵਾਲੇ ਬਾਰਡਰ ਦੇ ਉੱਤੇ ਬਣਨ ਜਾ ਰਹੀ ਆ ਜੀ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਜਿਹੜੀ ਆਪਾਂ ਅਨਾਉਂਸ ਕੀਤਾ ਸੀ ਜਿਹੜੀ ਰਿਪਬਲਿਕਨ ਹਿੰਦੂ ਕੋਲੀਸ਼ਨ ਤੇ ਸਿੱਖਾਂ ਨੂੰ ਲੈ ਕੇ ਹੈਗੀ ਆ। 2015 ਦੇ ਵਿੱਚ ਰਿਪਬਲਿਕਨ ਹਿੰਦੂ ਕੋਲੀਸ਼ਨ ਇੱਕ ਜਥੇਬੰਦੀ ਬਣੀ ਜਿਸ ਨੂੰ ਬਣਾਉਣ ਵਾਲੇ ਇੱਕ ਸ਼ਾਲੂ ਕੁਮਾਰ ਨਾਮ ਦੇ ਬੰਦੇ ਸ਼ਿਕਾਗੋ ਤੋਂ ਆ, ਬਿਲੀਅਨੇਅਰ ਬੰਦਾ ਹੈਗਾ ਆ ਸ਼ਾਲੋਵਾ ਕੁਮਾਰ ਕਰਕੇ। 2015 ਤੋਂ ਲੈ ਕੇ 9 ਸਾਲਾਂ ਦੇ ਵਿੱਚ ਬਣੀ ਹੋਈ ਇਸ ਜਥੇਬੰਦੀ ਨੇ ਆਪਣਾ ਰਿਪਬਲਿਕਨ ਪਾਰਟੀ 'ਚ ਬਹੁਤ ਵੱਡਾ ਜਿਹੜਾ ਹੋਲਡ ਆ ਉਹ ਕਰ ਲਿਆ ਹੈਗਾ। ਕਹਿੰਦੇ ਵੀ 2022 ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੋਣੀ ਆ ਉਹਨਾਂ ਦਾ ਜਿਹੜਾ ਘਰ ਹੈਗਾ ਫਲੋਰੀਡਾ ਦੇ ਵਿੱਚ ਮਾਰੇ ਲਾਗੋ ਮੈਂਸ਼ਨ ਆ ਉਹਨਾਂ ਦਾ, ਉੱਥੇ ਅਕਤੂਬਰ 21 2022 ਚ 182 ਦੇ ਕਰੀਬ ਪੂਰੇ ਅਮਰੀਕਾ ਤੋਂ ਹਿੰਦੂ ਲੀਡਰਸ ਇਕੱਠੇ ਹੋਏ ਤੇ ਉਹਨਾਂ ਨੇ ਉੱਥੇ ਜਿਹੜਾ ਆ ਟਰੰਪ ਹੋਣਾ ਨੂੰ ਦੱਸਿਆ ਵੀ ਕਿਸ ਤਰ੍ਹਾਂ ਉਹ 2024 ਦੇ ਵਿੱਚ ਜਿਹੜੀ ਇੰਡੀਅਨ ਅਮਰੀਕਨਸ ਹੈਗੇ ਆ, ਹਿੰਦੂ ਅਮਰੀਕਨ ਆ, ਉਹਨਾਂ ਦੀ ਸਪੋਰਟ ਕਰਨਗੇ। ਉਹ ਕਹਿੰਦੇ ਵੀ 1 ਮਿਲੀਅਨ ਤੋਂ ਵੱਧ ਜਿਹੜੇ ਆ ਸਿਟੀਜ਼ਨ ਹੈਗੇ ਆ ਇੰਡੀਅਨ ਅਮਰੀਕਨ ਤੇ ਫਾਈਨੈਂਸ਼ੀਅਲੀ ਵੀ ਮਿਲੀਅਨਸ ਆਫ ਡਾਲਰ ਅਸੀਂ ਤੁਹਾਨੂੰ ਦੇਵਾਂਗੇ ਤੇ 60 to 70% ਕਹਿੰਦੇ ਵੀ ਜਿਹੜੇ ਹਿੰਦੂ ਅਮਰੀਕਨਸ ਆ ਉਹ ਰਿਪਬਲਿਕਨਸ ਹੈਗੇ। ਸੋ ਇਹ ਜਿਹੜੀ ਹਿੰਦੂ ਰਿਪਬਲਿਕਨ ਕੋਲੀਸ਼ਨ ਆ 2015 ਚ ਬਣੀ ਆ, ਇਹਨਾਂ ਦਾ ਮੇਨ ਮਕਸਦ ਸਾਊਥ ਏਸ਼ੀਆ, ਇੰਡੀਆ ਅਮਰੀਕਨ ਤੇ ਹਿੰਦੂ ਅਮਰੀਕਨ ਪੋਲਿਟਿਕਸ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਆ ਸੈਂਟਰ ਸਟੇਜ ਤੇ ਲੈ ਕੇ ਆਉਣਾ ਹੈਗਾ। ਸੋ ਕਹਿੰਦੇ ਵੀ ਇਹ ਜਿਹੜੀ ਈਵੈਂਟ ਸੀ ਇੱਕ ਬਹੁਤ ਇੰਪੋਰਟੈਂਟ ਮੂਮੈਂਟ ਸੀ ਇਨ ਦਾ ਇੰਟਰਸੈਕਸ਼ਨ ਆਫ ਹਿੰਦੂ ਤੇ ਰਿਪਬਲਿਕਨ ਪੋਲਿਟਿਕਸ ਇਨ ਯੂਨਾਈਟਿਡ ਸਟੇਟਸ। ਆਲਰੇਡੀ ਇਹ ਖਬਰਾਂ ਆ ਰਹੀਆਂ ਪਈ ਰਿਪਬਲਿਕਨ ਹਿੰਦੂ ਕੋਲੀਸ਼ਨ ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਆ, ਕਿਸ ਤਰ੍ਹਾਂ ਉਹਨਾਂ ਦੇ ਭਾਰਤ ਦੇ ਨਾਲ ਰਿਲੇਸ਼ਨ ਹੋਣੇ ਆ, ਕਿਸ ਤਰ੍ਹਾਂ ਜਿਹੜੇ ਹਿੰਦੂਜ਼ ਆ ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਹੈਗੀਆਂ, H1B ਵੀਜ਼ਾ, ਗ੍ਰੀਨ ਕਾਰਡਸ ਨੂੰ ਲੈ ਕੇ, ਹੋਰ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵੀ ਰੌਲਾ ਪਾਉਂਦੀ ਰਹਿੰਦੀ ਆ ਵੀ ਹਿੰਦੂਆਂ ਨੂੰ ਇੱਥੇ ਖਤਰਾ ਹੈਗਾ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਡਿਸਕਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਇਸ ਆਰਗੇਨਾਈਜੇਸ਼ਨ ਦੇ ਸਭ ਤੋਂ ਵੱਡੇ ਜਿਹੜੇ ਫਰੈਂਡ ਹੈਗੇ ਆ ਉਹ ਨਿਊਟ ਗਿੰਗਰਿਚ ਆ। ਨਿਊਟ ਗਿੰਗਰਿਚ ਜਿਹੜੇ ਹਾਊਸ ਦੇ ਸਪੀਕਰ ਰਹਿ ਚੁੱਕੇ ਹੈਗੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਬਹੁਤ ਹੀ ਲਾਗਲੇ ਦੋਸਤ ਹੈਗੇ ਆ ਜੀ। ਇਸ ਤੋਂ ਬਿਨਾ ਜਿਹੜੇ ਇੱਕ ਰੂਲਸ ਕਮੇਟੀ ਦੇ ਚੇਅਰਮੈਨ ਹੈਗੇ ਆ ਪੀਟ ਸੈਸ਼ਨਸ, ਉਹ ਵੀ ਇਸ ਆਰਗੇਨਾਈਜੇਸ਼ਨ ਦੇ ਬਹੁਤ ਲਾਗੇ ਹੈਗੇ ਆ। ਪੀਟ ਓਲਸਨ ਇੱਕ ਮੈਂਬਰ ਆ ਕਾਂਗਰਸ ਦੇ, ਉਹ ਵੀ ਬਹੁਤ ਲਾਗੇ ਆ। ਜਾਰਜ ਹੋਲਡਿੰਗ ਇਹ ਕੋ-ਚੇਅਰ ਇੰਡੀਆ ਕਾਕਸ ਦੇ ਆ, ਇਹ ਵੀ ਇਹਨਾਂ ਦੇ ਬਹੁਤ ਲਾਗੇ ਹੈਗੇ ਆ। ਸੋ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ 2 ਜਿਹੜੇ ਭਾਰਤੀ ਜਿਨ੍ਹਾਂ ਦੇ ਆਪਾਂ ਕਹਿ ਸਕਦੇ ਆ ਭਾਰਤ ਦੇ ਨਾਲ ਸੰਬੰਧ ਹੈਗੇ ਆ ਉਹਨਾਂ ਲੋਕਾਂ ਨੂੰ ਚੁਣਿਆ ਹੈਗਾ ਆ। ਵਿਵੇਕ ਰਾਮਾਸਵਾਮੀ
ਇਹ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਡਿਪਾਰਟਮੈਂਟ ਆ ਉਹਦੇ ਵਿੱਚ ਐਲੋਨ ਮਸਕ ਉਹਨਾਂ ਦੇ ਨਾਲ ਚੁਣ ਲਿਆ ਆ। ਇਸ ਤੋਂ ਬਿਨਾਂ ਤੁਲਸੀ ਗਾਬਰਟ, ਹਾਲਾਂਕਿ ਤੁਲਸੀ ਗਾਬਰਟ ਨੇ ਕਲੀਅਰਲੀ ਕਿਹਾ ਵੀ ਮੈਂ ਮੇਰਾ ਇੰਡੀਆ ਦੀ ਬੋਰ ਨਹੀਂ, ਪਰ ਉਹ ਆਪਾਂ ਦੇਖਦੇ ਆਏ ਆ ਵੀ ਪਿਛਲੇ ਸਾਲਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਆ ਵੀ ਪਹਿਲੀ ਅਮਰੀਕਾ ਦੇ ਵਿੱਚ ਕੋਈ ਹਿੰਦੂ ਮੂਲ ਦੀ ਜਿਹੜੀ ਕਾਂਗਰਸਮੈਨ ਜੇ ਇਲੈਕਟ ਹੋਈ ਸੀ ਤਾਂ ਉਹ ਤੁਲਸੀ ਗਾਬਰਟ ਸੀ। ਸੋ ਉਹ ਸਮਾਇਆ ਤੋਂ ਹੈਗੀ ਆ, ਸਮਾਇਆ ਜਿਹੜਾ ਐਨਸੈਸਟਰੀ ਨੂੰ ਬਿਲੋਂਗ ਕਰਦੀ ਆ ਤੇ ਉਸਨੇ ਹਿੰਦੂ ਧਰਮ ਜਿਹੜਾ ਅਪਣਾਇਆ ਹੋਇਆ ਹੈਗਾ। ਸੋ ਜਿਹੜੀਆਂ ਖਬਰਾਂ ਆ ਰਹੀਆਂ ਵੀ ਰਿਪਬਲਿਕਨ ਹਿੰਦੂ ਕੋਲੀਸ਼ਨ ਆਲਰੇਡੀ ਇਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕਰਤੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਸੁੱਤੀਆਂ ਪਈਆਂ। ਇੱਕ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤੇ ਆ, ਉੱਥੇ ਖਬਰਾਂ ਵੀ ਆਈਆਂ ਸੀ ਵੀ ਜਿਹੜੇ ਸਿੱਖ ਆ ਉਹ ਭੰਗੜੇ ਪਾ ਰਹੇ ਹੈਗੇ ਆ। ਉਹ ਇੱਕ ਜਥੇਬੰਦੀ ਹੈਗੀ ਆ ਸਿੱਖਸ ਆਫ ਅਮਰੀਕਾ ਕਰਕੇ, ਜਿਨ੍ਹਾਂ ਦੇ ਲੀਡਰ ਜਿਹੜੇ ਆ ਉਹ ਜੈਸੀ ਸਿੰਘ ਕਰਕੇ ਆ। ਉਹ ਜਥੇਬੰਦੀ ਤਾਂ 10 ਬੰਦਿਆਂ ਦੀ ਆ ਤੇ ਮੋਦੀ ਹੁਣਾਂ ਦੇ ਬੜੇ ਉਹ ਚਮਚੇ ਹੈਗੇ, ਬਹੁਤ ਮੋਦੀ ਹੁਣਾਂ ਦੇ ਲਾਗੇ ਆ। ਤੇ ਉਹ ਤੁਸੀਂ ਫੋਟੋਆਂ ਉਹਨਾਂ ਦੀਆਂ ਦੇਖੀਆਂ ਹੋਣੀਆਂ ਵੀ ਜਦੋਂ ਟਰੰਪ ਹੁਣੀ ਜਿੱਤੇ ਆ, ਉਹਨਾਂ ਨੇ ਫਲਾਇਰ ਵੀ ਕੱਢਿਆ ਵੀ ਦੇਖੋ ਜੀ ਅਸੀਂ ਬਹੁਤ ਖੁਸ਼ ਹੈਗੇ ਆ ਵੀ ਸਿੱਖਾਂ ਦੇ ਉਹ ਫਰੈਂਡ ਹੈਗੇ ਆ। ਹੁਣ ਇਹ ਦੇਖਦੇ ਆ ਵੀ ਉਹ ਜਿਹੜੀ ਫੋਟੋ ਆ ਉਹ ਗਾਹਾਂ ਕੁਝ ਕੰਮ ਵੀ ਕਰੂਗੀ, ਜਿਸ ਤਰ੍ਹਾਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਇਹ ਕਰ ਰਹੀ ਹੈਗੀ ਆ। ਸਿੱਖ ਵੀ ਕੁਝ ਕਰੂਗੇ ਸਿੱਖਾਂ ਦੇ ਲਈ, ਜਿਹੜੇ ਸਿੱਖਾਂ ਦੇ ਇਸ਼ੂ ਹੈਗੇ ਆ, ਖਾਸ ਕਰਕੇ ਸਿੱਖ ਜੈਨੋਸਾਈਡ ਵਾਲਾ, ਇਸ ਤੋਂ ਬਿਨਾਂ ਜਿਹੜਾ ਸਿੱਖ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਅਮਰੀਕਨ ਸਿਟੀਜ਼ਨਸ ਨੂੰ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹ ਇਸ਼ੂ ਵਾਲਾ ਜਿਹੜਾ। ਸੋ ਹੁਣ ਉਸ ਜਥੇਬੰਦੀ ਦੇ ਵਿੱਚ ਉਦਾਂ ਦੇ ਬੰਦੇ ਵੀ ਆ ਜਿਹੜੇ ਪੰਜਾਬੀ ਰੇਡੀਓ USA ਨੂੰ ਗਾਲਾਂ ਕੱਢਦੇ ਰਹਿੰਦੇ ਆ। ਉਹ ਬੰਦਿਆਂ ਦੇ ਨਾਂ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਜ਼ਰੂਰ ਸਾਂਝੇ ਕਰਾਂਗੇ। ਇੱਕ ਪਾਸੇ ਮੋਦੀ ਦੇ ਨਾਲ ਭਾਈਬੰਦੀ ਆ, ਦੂਜੇ ਪਾਸੇ ਕਹਿੰਦੇ ਵੀ ਸਾਡਾ ਜਿਹੜਾ ਟਰੰਪ ਹੋਣਾ ਨਾਲ ਬਹੁਤ ਸਹੀ ਜਿਹੜਾ ਸਾਡਾ ਰਿਲੇਸ਼ਨ ਹੈਗਾ ਆ। ਤੇ ਹੁਣ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਜਿਹੜੀ ਆਰਗੇਨਾਈਜੇਸ਼ਨ ਕਿਹੜੇ ਇਸ਼ੂ ਤੇ ਕਿੱਥੇ ਖੜਦੀ ਆ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਬਿਲਕੁਲ, ਕਮਿਊਨਿਟੀ ਦੇ ਲਈ ਹਰਜੋਤ ਸਿੰਘ ਜੀ ਇਸ ਟਾਈਮ ਵੱਡਾ ਸਵਾਲ ਆ ਵੀ ਆਪਾਂ ਜਿਹੜਾ ਉਹ ਕੀ ਕਰ ਰਹੇ ਆ। ਜਿਸ ਦਿਨ ਤੋਂ ਹਰਜੋਤ ਸਿੰਘ ਜੀ ਟਰੰਪ ਹੁਣਾਂ ਦੇ ਜਿੱਤਣ ਦੀ ਜਿਹੜੀ ਇਹ ਨਿਊਜ਼ ਆਈ ਉਸ ਦਿਨ ਤੋਂ ਮੈਂ ਕਹਿ ਰਿਹਾ ਖਾਸ ਕਰਕੇ ਇਸ ਚੀਜ਼ ਦੇ ਉੱਤੇ ਵੀ ਆਪਾਂ ਕਦੇ ਭੁਲੇਖੇ 'ਚ ਨਾ ਰਹਿ ਜਾਈਏ ਵੀ ਹਾਂ ਵੀ ਨਿਖਿਲ ਗੁਪਤਾ ਉਹਨਾਂ ਨੇ ਅੰਦਰ ਕੀਤਾ, ਯਾਦਵ ਦਾ ਜਿਹੜਾ ਉਹਨਾਂ ਨੇ ਨਾਂ ਲੈ ਲਿਆ ਤੇ ਖੌਰੇ ਪਤਾ ਨਹੀਂ ਕੀ ਹੋ ਜਾਣਾ। ਟਰੰਪ ਦੀ ਥੋੜ੍ਹੀ ਬਹੁਤੀ ਇਹ ਵੀ ਬਿਰਤੀ ਵੀ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ, ਉਹ ਕਿੱਦਾਂ ਦਾ ਬੰਦਾ ਆ, ਉਹ ਕਿੱਦਾਂ ਦੀ ਚੀਜ਼ ਜਿਹੜੀ ਉਹ ਲਾਈਕ ਕਰਦਾ ਆ। ਅਥੋਰੀਟੇਰੀਅਨ ਰੂਲ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਵਧਣ ਵਾਲੀ ਗੱਲ ਆ ਵੀ ਮੇਰੀ ਚੱਲੇ, ਜੇ ਕੋਈ ਨਹੀਂ ਚੱਲਦਾ ਉਹਨੂੰ ਚੱਕ ਕੇ ਬਾਹਰ ਮਾਰੋ। ਸੇਮ ਥਿੰਗ ਹੀ ਆ ਜੋ ਮੋਦੀ ਦਾ ਕਿਤੇ ਨਾ ਕਿਤੇ ਜਿਹੜੀ ਭਾਵਨਾ ਜਿਹੜੀ ਉਹ ਚੱਲਦੀ ਆ। ਜਦੋਂ ਇੰਨੇ ਬੰਦੇ ਭਾਰਤ ਪੱਖੀ ਉਸ ਦੇ ਨਜ਼ਦੀਕ ਜਿਹੜੇ ਉਹ ਹੋਣਗੇ, ਤੁਹਾਨੂੰ ਕੀ ਲੱਗਦਾ ਆ ਵੀ ਉਹ ਸਿੱਖਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਸੁਣੂਗਾ? ਇਹ ਧਿਆਨ ਦੇਣਾ ਪੈਣਾ ਸਿੱਖਾਂ ਨੂੰ ਹੁਣੇ ਤੋਂ ਹੀ ਬੜੀ ਸੁਹਿਰਦਤਾ ਦੇ ਨਾਲ, ਜਿਹੜਾ ਆ ਨਾ ਵੀ ਤੇਜ਼ੀ ਦੇ ਨਾਲ ਇਸ ਪਾਸੇ ਵੱਲ ਨੂੰ ਧਿਆਨ ਦੇਣ ਦੀ ਲੋੜ ਆ। ਉਧਰ ਆਪਣੇ ਗਵਾਂਢੀ ਮੁਲਕ ਵਾਲਾ ਇੱਕ ਟੈਰੀ ਕਰਕੇ ਉੱਥੇ ਸੋ ਕਾਲਡ ਜਿਹੜਾ ਪੱਤਰਕਾਰ ਆ, ਉਹ ਤਾਂ ਇੱਥੋਂ ਤੱਕ ਵੀ ਕਹੀ ਜਾ ਰਿਹਾ ਆ ਵੀ ਨਿਖਿਲ ਗੁਪਤਾ ਨੂੰ ਤਾਂ ਚੁੱਪ ਚਪੀਤੇ ਉਹਨਾਂ ਨੇ ਇੰਡੀਆ ਵਾਪਸ ਘੱਲ ਦੇਣਾ। ਉਹਨੇ ਰੀਸੈਂਟ ਇੱਕ ਇੰਟਰਵਿਊ ਦੇ ਵਿੱਚ ਇਹ ਜਿਹੜੀ ਗੱਲ ਜਿਹੜੀ ਉਹ ਆਖ ਦਿੱਤੀ ਆ ਟੈਰੀ ਮਲਵੈਸਕੀ ਨੇ। ਇਹਨੇ ਕਿਤਾਬ ਵੀ ਜਿਹੜੀ ਆ ਉਹ ਸਿੱਖਾਂ ਦੇ ਉਲਟ ਖਾਲਿਸਤਾਨ ਦੇ ਉਲਟ ਜਿਹੜੀ ਆ ਉਹ ਛਾਪੀ ਸੀ। ਉਹ ਵਾਲਾ ਜਿਹੜਾ ਬੰਦਾ, ਆਪਾਂ ਸਾਰਿਆਂ ਨੂੰ ਇਹ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਲੋੜ ਆ। ਐਵੇਂ ਪੱਟ ਤੇ ਨਾ ਆਪਾਂ ਥਾਪੀਆਂ ਮਾਰੀ ਜਾਈਏ, ਲੈ ਵੀ ਚੱਕ ਕੇ ਉਹਨਾਂ ਨੇ ਅੰਦਰ ਕਰਤਾ, ਉਹ ਦੇਖੋ ਜੀ ਉਹਨਾਂ ਨੇ ਬਾਂਹ ਜਿਹੜੀ ਉਹ ਮਰੋੜ ਦਿੱਤੀ। ਭਾਈ ਜੇ ਬਾਂਹ ਮਰੋੜੀ ਆ ਤੇ ਬਾਂਹ ਢਿੱਲੀ ਵੀ ਛੱਡ ਸਕਦੇ ਆ, ਉਹ ਕਿਸੇ ਹੋਰ ਦੀ ਵੀ ਜਿਹੜੀ ਉਹ ਮਰੋੜ ਸਕਦੇ ਆ। ਨੋ ਡਾਊਟ ਅਮਰੀਕਨ ਸਿਟੀਜ਼ਨ ਦੀ ਜਿਹੜੀ ਉਹਨਾਂ ਨੇ ਜਾਨ ਦੀ ਅਸੈਸੀਨੇਸ਼ਨ ਦੀ ਅਟੈਂਪਟ ਕੀਤੀ ਆ, ਪਰ ਇਹ ਵੀ ਜਿਹੜੀ ਭੁੱਲਣ ਦੀ ਲੋੜ ਨਹੀਂ, ਅਮਰੀਕਾ ਆਪ ਵੀ ਇਦਾਂ ਦੀਆਂ ਹਿਪੋਕ੍ਰੇਸੀਆਂ ਜਿਹੜੀਆਂ ਉਹ ਖੁਦ ਕਰ ਜਾਂਦਾ ਰਿਹਾ ਆ ਤੇ ਉਹ ਅੱਖਾਂ ਤੋਂ ਓਹਲੇ ਨਹੀਂ ਕਰ ਲੈਣੀਆਂ ਚਾਹੀਦੀਆਂ। ਆਪਾਂ ਨੂੰ ਆਪਣੇ ਕੇਸ ਦੇ ਉੱਤੇ ਸਟਰੋਂਗਲੀ ਜਿਹੜਾ ਉਹ ਕੰਮ ਕਰਨ ਦੀ ਜਿਹੜੀ ਉਹ ਜ਼ਰੂਰਤ ਆ, ਤਾਂ ਜੋ ਜਿਹੜੇ ਸਿੱਖ ਐਕਟਿਵਿਸਟ ਆ, ਜੋ ਸਿੱਖਾਂ ਦੀ ਆਵਾਜ਼ ਜਿਹੜੀ ਇਸ ਟਾਈਮ ਚੁੱਕੀ ਜਾ ਰਹੀ ਆ, ਉਹ ਇਸੇ ਹੀ ਸ਼ਿੱਦਤ ਦੇ ਨਾਲ, ਇਸੇ ਹੀ ਤਰੀਕੇ ਦੇ ਨਾਲ ਜਿਹੜੀ ਉਹ ਹੋਵੇ। ਸ਼ਾਲੀ ਕੁਮਾਰ ਦੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰਦੇ ਆ, ਜਿਸ ਦਿਨ ਟਰੰਪ ਹੁਣਾਂ ਦੀ ਆਪਣੇ ਨਵੰਬਰ ਦੀ 5 ਨਵੰਬਰ ਵਾਲੀ ਗੱਲ ਆ, ਜਿਸ ਦਿਨ ਇਲੈਕਸ਼ਨ ਹੋਏ ਸੀ, ਇਲੈਕਸ਼ਨ ਡੇ ਸੀ, ਜਿੱਤ ਸੀ, 1500 ਬੰਦਾ ਉਹਨਾਂ ਨੇ ਇਕੱਠਾ ਕਰਕੇ ਉੱਥੇ ਜਿਹੜਾ ਪੂਰਾ ਜਸ਼ਨ ਮਨਾਇਆ। ਜਿਹੜੇ ਕਹਿੰਦੇ ਵੀ ਡਾਂਸ ਜਿਹੜਾ ਉਹਨਾਂ ਨੇ ਉਹ ਕੀਤਾ ਟਰੰਪ ਹੁਣਾਂ ਦੀ ਜਿਹੜੀ ਉਹ ਜਿੱਤ ਦੇ ਉੱਤੇ, ਸ਼ਿਕਾਗੋ ਦੇ ਵਿੱਚ ਕੈਰੋਲ ਸਟਰੀਮ ਕਰਕੇ ਇੱਕ ਜਿਹੜਾ ਉੱਥੇ ਰੋਨਾਲਡ ਰੀਗਨ ਕਮਿਊਨਿਟੀ ਸੈਂਟਰ ਆ ਉੱਥੇ। ਸੋ ਉਹ ਬਹੁਤ ਜ਼ਿਆਦਾ ਉਧਰਲੇ ਪਾਸੇ ਕਲੋਜ਼ ਨੇ। ਇਹ ਇੱਕ ਨਹੀਂ, ਤੁਸੀਂ ਦੇਖੋ ਵੀ ਹੁਣ ਕਿੰਨੀਆਂ ਆਰਗੇਨਾਈਜੇਸ਼ਨਾਂ ਦਾ ਨਵਾਂ ਪਤਾ ਲੱਗ ਰਿਹਾ ਆਪਾਂ ਨੂੰ। ਅਮਰੀਕਨਸ ਫਾਰ ਹਿੰਦੂ, ਹਿੰਦੂ ਅਮਰੀਕਨ ਫਾਊਂਡੇਸ਼ਨ,
COHN ਨੇ, ਆ ਹੁਣ ਜਿਹੜੀ RHC ਆ, ਇਹ ਬਹੁਤ ਜਿਹੜੀ ਰਿਪਬਲਿਕਨ ਹਿੰਦੂ ਕੋਲੀਸ਼ਨ ਜਿਹੜੀ ਆ, ਉਹ ਇਹ ਬਿਲਕੁਲ ਨਵੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ। ਪਿਛਲੀ ਵਾਰ ਟਰੰਪ ਹੋਣਾ ਦੇ ਕੈਂਪੇਨ ਦੇ ਵਿੱਚ ਇਸ ਸ਼ੈਲੀ ਕੁਮਾਰ ਨੂੰ 2016 ਚ ਚੇਅਰ ਬਣਾਇਆ ਸੀ ਇੰਡੀਅਨ ਅਮਰੀਕਨਸ ਫਾਰ ਟਰੰਪ ਕੈਂਪੇਨ ਦਾ। ਸੋ ਇਹ ਬਹੁਤ ਧਿਆਨ ਦੇ ਨਾਲ ਜਿਹੜੀਆਂ ਉਹ ਦੇਖਣ ਵਾਲੀਆਂ ਚੀਜ਼ਾਂ ਆ। ਆਪਾਂ ਕਿਤੇ ਆਪਣੇ ਵੀ ਇੱਥੇ ਬਹੁਤ ਸਾਰੀਆਂ ਕਾਲਾਂ, ਬਹੁਤ ਖੁਸ਼ ਸੀਗੇ ਵੀ ਟਰੰਪ ਹੁਣੀ ਜਿੱਤ ਗਏ, ਹੁਣ ਜੀ ਬੱਲੇ ਬੱਲੇ ਹੋ ਜਾਣੀ ਆ। ਚਲੋ ਇਕੋਨਮੀ ਨੂੰ ਲੈ ਕੇ ਤੁਹਾਡਾ ਹੋਊਗਾ, ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਉਸ ਦੀ ਸਪੋਰਟ ਜਿਹੜੀ ਉਹ ਕੀਤੀ ਹੋ ਸਕਦੀ ਆ, ਪਰ ਆ ਜਿਹੜੀ ਇੱਕ ਸਿੱਖ ਆਈਡੀਏ ਤੋਂ, ਇੱਕ ਸਿੱਖ ਵਿਚਾਰ ਤੋਂ, ਉਹਨੂੰ ਵੀ ਜਿਹੜਾ ਦੇਖ ਕੇ ਚੱਲਿਓ ਵੀ ਕਿਤੇ ਉਸ ਤੇ ਜੋ ਕੀਤਾ ਕਰਾਇਆ ਆ ਉੱਤੇ ਪਾਣੀ ਨਾ ਫਿਰ ਜਾਵੇ। ਮੇਕ ਸ਼ੋਰ ਕਰੋ ਵੀ ਜੋ ਚੱਲ ਰਿਹਾ ਆ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਦਬਾਅ ਆ ਉਹ ਭਾਰਤ ਦੇ ਉੱਤੇ ਜਿਹੜਾ ਉਹ ਬਣਿਆ ਰਵੇ। ਟੈਰਿਫਸ ਲਾਉਣ ਦੀ ਗੱਲ ਉਹਨਾਂ ਨੇ ਪਿਛਲੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਵੀ ਟਰੰਪ ਉਹਨਾਂ ਨੇ ਧਮਕੀ ਦਿੱਤੀ ਸੀ ਉਦੋਂ ਮੋਦੀ ਨੂੰ ਵੀ ਬਈ ਜੇ ਤੁਸੀਂ ਸਾਡੇ ਸਮਾਨ ਤੇ ਟੈਰਿਫ ਲਾਉਂਗੇ ਤਾਂ ਅਸੀਂ ਵੀ ਤੁਹਾਡੇ ਦੇ ਨਾਲ ਜਿਹੜਾ ਉਹ ਲਾਵਾਂਗੇ। ਟੈਰਿਫ ਵਾਰ ਤਾਂ ਜਿਹੜੀ ਚੱਲਣੀ ਆ ਉਹ ਤਾਂ ਡਿਫਰੈਂਟ ਗੱਲ ਆ, ਪਰ ਜਿਹੜੀ ਐਕਟਿਵਿਜ਼ਮ ਦੀ ਜਿਹੜੀ ਗੱਲ ਆ, ਜਿਹਦੇ ਖੁੱਲ ਕੇ ਬੋਲਣ ਵਾਲੀ ਗੱਲ ਆ, ਆਜ਼ਾਦੀ ਦੇ ਨਾਲ ਜਿਹੜੇ ਵਿਚਾਰ ਪ੍ਰਗਟਾਵੇ ਵਾਲੀ ਜਿਹੜੀ ਗੱਲ ਆ, ਉਹ ਅਸੀਂ ਉਮੀਦ ਕਰਦੇ ਹਾਂ ਵੀ ਟਰੰਪ ਪ੍ਰਸ਼ਾਸਨ ਵਾਲੇ ਵੀ ਉਸੇ ਤਰੀਕੇ ਦੇ ਨਾਲ ਕਰਨ। ਜਿੰਨੀਆਂ ਵੀ ਆਪਣੀਆਂ ਲੋਕ, ਜਿੰਨੇ ਵੀ ਸਿੱਖ ਆ ਜਾਂ ਸਿੱਖ ਕੋਈ ਜਥੇਬੰਦੀਆਂ ਆ, ਰਿਪਬਲਿਕਨਸ ਦੇ ਕਲੋਜ਼ ਨੇ ਜਾਂ ਟਰੰਪ ਹੁਣਾਂ ਦੇ ਕਲੋਜ਼ ਨੇ, ਉਹਨਾਂ ਨੂੰ ਵੀ ਇਦਾਂ ਦੀਆਂ ਭਾਈ ਮੀਟਿੰਗਸ ਕਰਨੀਆਂ ਪੈਣੀਆਂ ਆ। ਉਹਨਾਂ ਨੂੰ ਵੀ ਆਪਣਾ ਜਿਹੜਾ ਏਜੰਡਾ ਆ, ਆਪਣੇ ਏਜੰਡੇ ਦੇ ਨਾਲ ਇਸ ਦਾ ਕਾਊਂਟਰ ਇੱਕ ਹੀ ਆ, ਜੇ ਉਹ ਮੀਟਿੰਗਸ ਕਰਕੇ ਤੁਹਾਡੇ ਉਲਟੀਆਂ ਭਾਰਤ ਦੇ ਪੱਖ ਵਿੱਚ ਜਾਂ ਮੋਦੀ ਦੇ ਪੱਖ ਦੇ ਵਿੱਚ ਗੱਲ ਕਰ ਰਹੇ ਆ, ਤੇ ਤੁਹਾਨੂੰ ਵੀ ਉਦਾਂ ਹੀ ਮੀਟਿੰਗਸ ਕਰਕੇ ਆਪਣੇ ਪੱਖ ਦੇ ਵਿੱਚ ਜਿਹੜੇ ਉਹਨਾਂ ਨੂੰ ਜਿਹੜਾ ਉਹ ਰਲਾਉਣਾ ਪੈਣਾ ਆ। ਆਪਾਂ ਸ਼ੁਰੂ ਤੋਂ ਕਹਿੰਦੇ ਰਹੇ ਆਏ ਆ ਵੀ ਸਿੱਖਾਂ ਨੂੰ ਤਾਂ ਦੋਨੋਂ ਪਾਸੇ ਹੀ ਜਿਹੜੇ ਆ ਬੰਦੇ ਆਪਣੇ ਰੱਖਣੇ ਜਿਹੜੇ ਉਹ ਪੈਣੇ ਆ ਤੇ ਚਾਹੀਦੇ ਵੀ ਆ, ਕਿਉਂਕਿ ਪ੍ਰਸ਼ਾਸਨ ਬਦਲਦੇ ਰਹਿੰਦੇ ਆ। ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਹੁੰਦੀ ਰਵੇ, ਉਹ ਜਿਹੜੀ ਇਸ ਟਾਈਮ ਸਭ ਤੋਂ ਜ਼ਰੂਰੀ ਆ। ਸੋ ਨਿਖਿਲ ਗੁਪਤਾ ਯਾਦਵ ਦਾ ਮਸਲਾ, ਅਸੈਸੀਨੇਸ਼ਨ ਦਾ ਜਿਹੜਾ ਉਹ ਮਸਲਾ, ਉਹ ਸਾਰਾ ਕੁਛ ਆ। ਡਾਇਰੈਕਟਰ ਆਫ ਇੰਟੈਲੀਜੈਂਸ ਤੁਲਸੀ ਗਾਬੜ, ਜਿਹਦੀ RSS ਦੇ ਨਾਲ ਨਜ਼ਦੀਕੀ ਦੀਆਂ ਕਥਿਤ ਤੌਰ ਦੇ ਉੱਤੇ ਗੱਲਾਂ ਜਿਹੜੀਆਂ ਚੱਲਦੀਆਂ ਆ, ਉਹ ਫਾਈਵ ਆਈਜ਼ ਨੂੰ ਹੈਡ ਕਰਨ ਵਾਲੀ ਹੋਊਗੀ। ਤੇ ਕੀ ਤੁਹਾਨੂੰ ਲੱਗਦਾ ਆ ਵੀ ਉਹ ਜੋ ਇੰਡੀਆ ਦੇ ਉਲਟ ਕੋਈ ਇੰਟੈਲੀਜੈਂਸ ਹੋਊਗੀ, ਕੀ ਉਹ ਸ਼ੇਅਰ ਕਰੂਗੀ, ਨਹੀਂ ਕਰੂਗੀ? ਅਮਰੀਕਾ ਦੇ ਲਈ ਤਾਂ ਉਹਦੀ ਜਿਹੜੀ ਇਹ ਜ਼ਿੰਮੇਵਾਰੀ ਬਣਦੀ ਆ, ਪਰ ਉਸਨੂੰ ਯਕੀਨੀ ਕਿੱਦਾਂ ਬਣਾਇਆ ਜਾਵੇ, ਇਹ ਚੀਜ਼ਾਂ ਦੇ ਲਈ ਹੁਣ ਸਿੱਖਾਂ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਹਮਲਾ ਮਾਰਨ ਦੀ ਜ਼ਰੂਰਤ ਆ। ਨਹੀਂ ਤਾਂ ਹੱਥ ਤੇ ਹੱਥ ਧਰ ਕੇ ਨਾ ਜਿਹੜੇ ਉਹ ਬੈਠੇ ਰਹੀਏ। ਅਗਲੇ ਜਿਹੜੇ ਆਪਣੇ ਕਈ ਕੁਛ ਜਿਹੜੇ ਉਹ ਕੰਮ ਕਰ ਰਹੇ ਆ, ਆਪਾਂ ਨੂੰ ਪਤਾ ਤੱਕ ਨਹੀਂ, ਹੁਣ ਜਦੋਂ ਬਾਹਰ ਆਉਂਦੀ ਗੱਲ ਤੇ ਤਾਂ ਪਤਾ ਲੱਗਾ ਆ। ਤੁਸੀਂ ਦੇਖੋ ਵੀ ਕਿੰਨੀਆਂ ਆਰਗੇਨਾਈਜੇਸ਼ਨ ਦਾ ਆਪਾਂ ਨੂੰ 1 ਮਹੀਨੇ ਚ ਪਤਾ ਲੱਗਾ ਆ। ਸੋ ਜਸਟ ਇਮੇਜਿਨ ਹੋਰ ਉਹਨਾਂ ਦੀਆਂ ਇਦਾਂ ਦੀਆਂ ਕਿੰਨੀਆਂ ਜਥੇਬੰਦੀਆਂ ਬਣੀਆਂ ਹੋਣਗੀਆਂ ਜੀ। ਸੋ ਬਿਲਕੁਲ, ਜਿਸ ਦਿਨ ਟਰੰਪ ਹੁਣੀ ਜਿੱਤੇ ਸੀ ਉਸ ਦਿਨ ਕਹਿੰਦੇ ਵੀ 1500 ਦੇ ਕਰੀਬ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਵੀ ਹਿੰਦੂ ਅਮਰੀਕਨ ਇਕੱਠੇ ਹੋਏ ਸੀ ਸ਼ਿਕਾਗੋ ਦੇ ਵਿੱਚ, ਤੇ ਉਹਨਾਂ ਨੇ ਵੱਡੇ ਵੱਡੇ ਪੋਸਟਰ ਲਾਏ ਹੋਏ ਸੀ, ਭਾਰਤ ਐਂਡ ਅਮਰੀਕਾ ਸਭ ਸੇ ਅੱਛੇ ਦੋਸਤ। ਇਹ ਤੁਸੀਂ ਦੇਖਿਆ ਹੋਣਾ, ਰੀਸੈਂਟਲੀ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਟਰੰਪ ਉਹਨਾਂ ਦੇ ਜਿੱਤਣ ਦੇ ਨਾਲ ਸਾਡੇ ਇੰਡੀਆ ਨੂੰ ਕੋਈ ਫਰਕ ਨਹੀਂ ਪੈਂਦਾ, ਬਾਕੀ ਮੁਲਕ ਬਸ਼ੱਕ ਦੀ ਕਿਸੇ ਨੂੰ ਕੋਈ ਫਰਕ ਪੈਂਦਾ ਹੋਵੇ। ਸੋ ਇੱਥੋਂ ਤੁਸੀਂ ਦੇਖ ਲਓ ਕਿ ਕਿੱਥੇ ਤੱਕ ਉਹ ਕਲੋਜ਼ ਹੈਗੇ ਆ। ਸੋ ਸਾਡਾ ਇਹ ਜਿਹੜਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ, ਦੇਖੋ ਉਹ ਮੀਡੀਆ ਦੇ ਵਿੱਚ ਉਹ ਰਿਪਬਲਿਕਨ ਪਾਰਟੀ ਨੂੰ, ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਰਹੇ ਆ ਵੀ 3 ਲੱਖ ਤੋਂ ਵੱਧ ਜਿਹੜੇ ਹਿੰਦੂ ਆ ਉਹ ਜਿਹੜੀਆਂ ਡਿਸਾਈਡਿੰਗ ਸਟੇਟਸ ਸੀਗੀਆਂ ਉਹਨਾਂ ਦੇ ਵਿੱਚ ਸੀਗੇ, ਪੈਂਸਿਲਵੇਨੀਆ, ਮਿਸ਼ੀਗਨ ਤੇ ਵਿਸਕੌਨਸਨ ਚ। ਉਹਦੇ ਚੋਂ ਕਹਿੰਦੇ ਅਸੀਂ 2 ਲੱਖ ਤੋਂ ਵੱਧ ਵੋਟਾਂ ਪਾਈਆਂ, ਉਹ ਸਟੇਟਾਂ ਤਾਂ ਕਰਕੇ ਟਰੰਪ ਨਹੀਂ ਜਿੱਤੇ ਆ। 900 ਤੋਂ ਵੱਧ ਕਹਿੰਦੇ ਕਮਰਸ਼ੀਅਲ ਉਹਨਾਂ ਨੇ ਰਨ ਕੀਤੀਆਂ ਹਿੰਦੂ ਅਮਰੀਕਨਸ ਵੱਲੋਂ ਇਨਫੋਰਮ ਇਹ ਕਰਨ ਦੇ ਲਈ ਵੀ ਹਾਂ ਟਰੰਪ ਹੁਣੀ ਜਿਹੜੇ ਆ ਉਹ ਉਹਨਾਂ ਨੂੰ ਵੋਟ ਪਾਓ। ਸੋ ਸਾਡਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ ਵੀ ਆਪਾਂ ਜਿਹੜੇ ਆ ਵੈਸੇ ਬਹੁਤ ਐਕਸਾਈਟਡ ਰਹਿੰਦੇ ਹੈਗੇ ਆ, ਜਿੰਦਾਬਾਦ ਮੁਰਦਾਬਾਦ ਚ ਬਹੁਤ ਯਕੀਨ ਕਰਦੇ ਆ, ਪਰ ਤੁਸੀਂ ਦੇਖੋ ਵੀ ਜਿਹੜੀਆਂ ਆਰਗੇਨਾਈਜੇਸ਼ਨ ਆ ਕਿਸ ਲੈਵਲ ਤੱਕ ਉਹ ਕੰਮ ਕਰ ਰਹੀਆਂ ਹੈਗੀਆਂ ਆ, ਤੇ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਇਹ ਤਾਂ ਬਾਅਦ 'ਚ ਹੀ ਪਤਾ ਲੱਗੂਗਾ। ਪਰ ਜਿਹੜੇ ਸਿੱਖ ਆ ਬਹੁਤ ਵੱਡੀ ਗਿਣਤੀ 'ਚ, ਸਾਨੂੰ ਅਸੀਂ ਕਹਿੰਦੇ ਜੀ ਸਾਨੂੰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਆਇਆ ਨੂੰ, ਸਾਡੀ ਕੋਈ ਇਦਾਂ ਦੀ ਜਥੇਬੰਦੀ ਹੋਈ ਆ ਜਿਹੜੀ ਉਹਨਾਂ ਨੇ 2015 'ਚ ਖੜੀ ਕਰਕੇ ਐਡੇ ਲੈਵਲ ਤੱਕ ਜਿਹੜਾ ਉਹਨਾਂ ਨੇ ਟਰੰਪ ਉਹਨਾਂ ਦੇ ਘਰ ਜਾ ਕੇ ਜਿਹੜਾ ਐਡਾ ਵੱਡਾ ਫੰਕਸ਼ਨ ਕੀਤਾ ਤੇ ਮਿਲੀਅਨਸ ਆਫ ਡਾਲਰ ਜਿਹੜੀ ਆ ਉਹਨਾਂ ਨੇ ਉਹਨਾਂ ਦੀ ਇਲੈਕਸ਼ਨ ਦੇ ਲਈ ਦਿੱਤੇ ਆ। ਸੋ ਸਾਨੂੰ ਸਾਡਾ ਜਿਹੜਾ ਫਰਜ਼ ਬਣਦਾ ਆ ਉਹ ਆਪਣੀ ਕਮਿਊਨਿਟੀ ਨੂੰ ਅਲਰਟ ਕਰਦਾ ਆ ਵੀ ਭਾਈ ਜਿਹੜੇ ਸਿੱਖਾਂ ਦੇ ਇਸ਼ੂ ਹੈਗੇ ਆ, ਚਾਹੇ ਉਹ ਅਮਰੀਕਾ 'ਚ ਆ ਜਾਂ ਜੋ ਕੁਝ ਸਾਡੇ ਤੇ ਜ਼ੁਲਮ ਹੋ ਰਿਹਾ ਆ ਇੰਡੀਆ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ
ਉਹ ਬਿਲਕੁਲ ਅਲਰਟ ਰਹੋ। ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਆ, ਜਿਹੜੇ ਕਾਂਗਰਸਮੈਨ ਦੇ ਨਾਲ, ਜਿਹੜੇ ਸੈਨੇਟਰ ਦੇ ਨਾਲ, ਉਹ ਕੰਟੈਕਟ ਰੱਖੋ। ਇਹ ਨਹੀਂ ਵੀ ਚੁੱਪ ਕਰਕੇ ਬੈਠ ਜਾਓ ਤੇ ਬਾਅਦ ਦੇ ਵਿੱਚ ਇਹ ਪਤਾ ਲੱਗੇ ਵੀ ਹੁਣ ਇਹ ਸਾਰਾ ਕੁਝ ਹੱਥੋਂ ਨਿਕਲ ਚੁੱਕਾ ਹੈ। ਜੀ ਬਿਲਕੁਲ। ਬ੍ਰੇਕ ਹੁਣ ਆਪਣਾ ਵਕਤ ਹੋ ਗਿਆ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਰ ਖਬਰਾਂ ਦੇ ਉੱਤੇ ਚਰਚਾ ਜਿਹੜੀ ਉਹ ਕਰਦੇ ਆ। ਜੁੜੇ ਰਹੋ ਇਦਾਂ ਹੀ, ਤੇ ਇਹ ਚੀਜ਼ਾਂ ਨੂੰ ਬਚਾ ਲਿਓ ਜ਼ਰੂਰ। ਬਾਕੀਆਂ ਦੇ ਨਾਲ ਜਿਹੜੀ ਉਹ ਗੱਲਬਾਤ ਵੀ ਜਿਹੜੀ ਉਹ ਜ਼ਰੂਰ ਕਰਿਓ। ਬੜੀ ਅਹਿਮ ਇਹ ਨੁਕਤਾ ਆ, ਤੇ ਇਹ ਨੁਕਤੇ ਨੂੰ ਆਪਾਂ ਢਿੱਲਿਆ ਨਹੀਂ ਜਿਹੜਾ ਉਹ ਛੱਡਣਾ। ਤੇ ਜਿਹੜੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਈ ਬਿਹਾਈਂਡ ਦਾ ਸੀਨ ਲੱਗੀਆਂ ਵੀ ਹੋਣਗੀਆਂ, ਚੰਗੀ ਗੱਲ ਆ। ਬਸ ਇਦਾਂ ਡਟੇ ਰਹੋ। ਮੇਕ ਸ਼ੋਰ ਕਰੋ ਵੀ ਜਿਹੜੇ ਸਿੱਖਾਂ ਦੇ ਹਿੱਤ ਆ ਉਹ ਜਿਹੜੇ ਉਹ ਮੋਹਰੇ ਰਹਿ ਕੇ ਉਹ ਜਿਹੜੇ ਇਸ਼ੂ ਆ ਅੱਗੇ ਚੱਲਦੇ ਰਹਿਣ। ਬ੍ਰੇਕ ਤੇ ਬ੍ਰੇਕ ਤੋਂ ਬਾਅਦ ਜੁੜਦੇ ਹਾਂ ਵਾਪਸ, ਹੋਰ ਖਬਰਾਂ ਦੇ ਉੱਤੇ ਮਾਰਾਂਗੇ ਨਜ਼ਰ।
ब्रेक तो बाद एक फिर आप सबका स्वागत है। श्रोते प्रोग्राम चल रहा है जी अपडेट अमेरिका। हरजोत ਸਿੰਘ ਜੀ ਜੀਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਬੜੀ ਦਿਲਚਸਪ ਆ। ਇਹ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਿਹੜੀ ਖਬਰ ਆ। ਰੀਸੈਂਟਲੀ ਇੱਕ ਨਵੇਂ ਜਿਹੜਾ ਕਹ ਲਓ ਵੀ ਆંકੜੇ ਸਾਹਮਣੇ ਆਏ ਆ ਜਿਹੜੇ ਹੈਰਾਨਵੀ ਜਿਹੜੇ ਉਹ ਕਰਦੇ ਨੇ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਸੀਗੀਆਂ ਵੀ ਭਾਰਤ ਤੋਂ ਬਹੁਤ ਸਾਰੇ ਲੋਕ ਪੰਜਾਬੀ ਵੀ ਤੇ ਹੋਰ ਮੂਲ ਦੇ ਵੀ ਹੋਰ ਸੂਬਿਆਂ ਦੇ ਲੋਕ ਇੱਥੇ ਲਗਾਤਾਰ ਆ ਰਹੇ ਆ। ਇਮੀਗ੍ਰੇਸ਼ਨ ਦੀ ਪਾਲਿਸੀਜ਼ ਦੇ ਵਿੱਚ ਆਪਾਂ ਨੂੰ ਜਿਹੜੀ ਕਸਾਈ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਆ ਵੀ ਘੱਸ ਹੋ ਜਾਣਾ ਆ ਕੰਮ। ਪਰ ਇਸੇ ਦਰਮਿਆਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਦੱਸਿਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਅਸਾਈਲਮ ਅਪਲਾਈ ਕਰਨ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਜਿਹੜੇ ਉਹ ਭਾਰਤੀ ਆ ਗਏ ਨੇ ਤੇ ਉਹਨਾਂ ਦੇ ਵਿੱਚੋਂ ਗੁਜਰਾਤ ਮਾਡਲ ਨੂੰ ਥੁੱਕ ਕੇ ਇੱਥੇ ਅਮਰੀਕਾ ਦਾ ਬਾਰਡਰ ਟੱਪ ਕੇ ਜਿਹੜਾ ਅਸਾਈਲਮ ਮੰਗਣ ਦੇ ਲਈ ਕਹਿੰਦੇ ਵੀ ਗੁਜਰਾਤੀ ਉਹਨਾਂ ਦੇ ਵਿੱਚ ਸਭ ਤੋਂ ਮੋਹਰੇ ਜਿਹੜੇ ਉਹ ਆ ਗਏ ਨੇ। 2023 ਦੇ ਵਿੱਚ ਕਹਿੰਦੇ ਵੀ ਭਾਰਤੀ 5ਵੀਂ ਲਾਰਜੈਸਟ ਨੈਸ਼ਨੈਲਿਟੀ ਗਰੁੱਪ ਸੀ ਜਿਨ੍ਹਾਂ ਨੇ ਡਿਫੈਂਸਿਵ ਅਸਾਈਲਮ ਦੇ ਲਈ ਅਪਲਾਈ ਕੀਤਾ ਤੇ 7ਵੇਂ ਜਿਹੜੇ ਸੀਗੇ ਜਿਨ੍ਹਾਂ ਨੇ ਅਫਰਮੇਟਿਵ ਅਸਾਈਲਮ ਦੇ ਲਈ ਅਪਲਾਈ ਕੀਤਾ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ 2023 ਅਸਾਈਲੀ ਐਨੂਅਲ ਫਲੋ ਰਿਪੋਰਟ ਦੇ ਵਿੱਚ ਜੋ ਅਕਤੂਬਰ ਦੇ ਵਿੱਚ ਰਿਲੀਜ਼ ਹੋਈ ਆ ਉਸ ਵਿੱਚ ਪਤਾ ਲੱਗਾ ਆ। 5340 ਭਾਰਤੀਆਂ ਨੂੰ ਅਸਾਈਲਮ ਕਹਿੰਦੇ ਵੀ ਉਸ ਸਾਲ ਦੇ ਵਿੱਚ ਗ੍ਰਾਂਟ ਕੀਤਾ ਗਿਆ ਸੀਗਾ। 2021 ਚ ਇਹ ਆંકੜਾ ਅਪਲਾਈ ਕਰਨ ਵਾਲਿਆਂ ਦਾ 4330 ਸੀਗਾ ਜਿਨ੍ਹਾਂ ਦੇ ਵਿੱਚੋਂ 2000 ਅਫਰਮੇਟਿਵ ਤੇ 2200 ਜਿਹੜੇ ਡਿਫੈਂਸਿਵ ਐਪਲੀਕੇਸ਼ਨ ਸੀ। ਫਿਰ 2022 ਦੇ ਵਿੱਚ ਟ੍ਰਿਪਲ ਹੋ ਗਿਆ, 4000 ਤੋਂ ਛਾਲ ਵੱਜੀ ਸਿੱਧੀ 14570 ਲੋਕਾਂ ਨੇ ਅਪਲਾਈ ਜਿਹੜਾ ਉਸ ਦੇ ਵਿੱਚ ਕੀਤਾ ਤੇ 2023 ਤੱਕ ਆਉਂਦਿਆਂ ਇਹ 41330 ਦੇ ਉੱਤੇ ਆંકੜਾ ਜਿਹੜਾ ਉਹ ਜਾ ਪਹੁੰਚਿਆ। 2 ਸਾਲਾਂ ਦੇ ਵਿੱਚ 10 ਗੁਣਾ ਵਾਧਾ ਹੋਇਆ ਭਾਰਤੀਆਂ ਦਾ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਅਸਾਈਲਮ ਦੇ ਲਈ ਅਪਲਾਈ ਜਿਹੜਾ ਉਹ ਕੀਤਾ ਸੀਗਾ। ਸੋ ਇਹਦੇ ਵਿੱਚੋਂ ਕਹਿੰਦੇ ਵੀ ਜਿਹੜੇ ਗੁਜਰਾਤੀ ਮੂਲ ਦੇ ਆ ਅੱਧੇ ਘੱਟੋ ਘੱਟ 50% ਜਿਹੜੇ ਇਹਨਾਂ ਚੋਂ ਅਪਲਾਈ ਕਰਨ ਵਾਲੇ ਆ ਉਹ ਗੁਜਰਾਤ ਦੇ ਸੀਗੇ ਜਿਨ੍ਹਾਂ ਨੇ ਅਸਾਈਲਮ ਦੇ ਲਈ ਜਿਹੜਾ ਇਹ ਅਪਲਾਈ ਕੀਤਾ ਆ। ਸੋ 2021 ਤੋਂ 2023 ਦੇ ਵਿੱਚ 855% ਅਸਾਈਲਮ ਦੀਆਂ ਐਪਲੀਕੇਸ਼ਨਸ ਦਾ ਵਿੱਚ ਵਾਧਾ ਹੋਇਆ। ਤੀਜੀ ਟਰਮ ਆ ਉੱਥੇ ਭਾਰਤ ਵਿੱਚ ਮੋਦੀ ਦੀ ਜੋ ਕਿ ਗੁਜਰਾਤ ਮਾਡਲ ਪੂਰੇ ਭਾਰਤ ਵਿੱਚ ਥੋਪ ਰਿਹਾ ਆ ਤੇ ਪਰ ਉਹੀ ਗੁਜਰਾਤ ਦੇ ਲੋਕ ਗੁਜਰਾਤ ਮਾਡਲ ਨੂੰ ਥੁੱਕਦੇ ਹੋਏ ਪਿੱਛੇ ਛੱਡਦੇ ਹੋਏ ਇੱਥੇ ਅਮਰੀਕਾ ਦੇ ਵਿੱਚ ਆਉਣਾ ਪਸੰਦ ਕਰ ਰਹੇ ਆ ਕਿਉਂਕਿ ਉਹ ਵੀ ਜਾਣਦੇ ਆ
ਵੀ ਉਸ ਗੁਜਰਾਤ ਮਾਡਲ ਦੇ ਵਿੱਚ, ਉਸ ਵਿਕਾਸ ਵਾਲੇ ਸੋ ਕਾਲਡ ਮਾਡਲ ਦੇ ਵਿੱਚ ਕਿਸੇ ਦਾ ਵਿਕਾਸ ਨਹੀਂ ਹੋ ਰਿਹਾ। ਕੱਲਾ ਉਹ ਨਹੀਂ, ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ H1B ਵੀਜ਼ਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਭਾਰਤੀ ਮੂਲ ਦੀਆਂ ਕੰਪਨੀਆਂ ਨੇ ਕਿਸ ਤਰ੍ਹਾਂ ਜਿਹੜਾ ਆ ਫਰਾਡ ਕੀਤਾ ਹੈਗਾ। ਪਿਛਲੇ ਦਿਨਾਂ 'ਚ ਦੱਤਾਪੁਰਮ ਨੇ ਐਡਮਿਟ ਕੀਤਾ ਸੀ, ਅਵਸਪਤੀ ਤੇ ਗਿਰੀ ਜਿਹੜੇ ਉਹਨਾਂ ਨੇ H1B ਦੀਆਂ ਐਪਲੀਕੇਸ਼ਨਸ, ਇਹ ਬੇ ਏਰੀਏ ਦੀ ਕੰਪਨੀ ਸੀ, ਉਹਨਾਂ ਨੇ ਝੂਠੀਆਂ ਹੀ ਸਬਮਿਟ ਕੀਤੀਆਂ ਸੀਆਂ ਭਈ ਉਹਨਾਂ ਲਈ ਜੌਬਸ ਹੈਗੀਆਂ, ਜਦ ਕਿ ਜੌਬਸ ਹੈ ਹੀ ਨਹੀਂ ਸੀਗੀਆਂ। ਤੇ ਝੂਠੇ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਵਗੈਰਾ ਸ਼ੋਅ ਕਰਕੇ ਇੱਥੇ ਜਿਹੜੇ ਲੋਕ ਆ ਉਹ ਮੰਗਵਾਏ ਸੀ। ਸੋ ਉਹਨਾਂ ਨੂੰ ਵੀ ਜਿਹੜੀ ਜੇਲ੍ਹ ਹੋਣ ਜਾ ਰਹੀ ਹੈਗੀ ਆ। ਪਿਛਲੇ ਦਿਨਾਂ 'ਚ ਜਿਹੜੀ ਖਬਰ ਕੀਤੀ ਸੀ ਉਹ 'ਚ ਇਹ ਕਿ ਦੱਸਿਆ ਗਿਆ ਸੀ ਵੀ ਇੱਕ ਵੀਜ਼ਾ ਫਰਾਡ ਤੇ 10 ਕਾਊਂਟ ਆਫ ਜਿਹੜੇ 10 ਸਾਲ ਤੱਕ ਚਾਰजेस ਦੀ ਸਜ਼ਾ। ਲੱਗਦੇ ਹੈਗੇ ਆ। ਅਕਤੂਬਰ 19 2020 ਦੇ ਵਿੱਚ ਇੱਕ ਜਣੇ ਨੇ ਗਿਲਟੀ ਪਲੀਆ ਕੀਤਾ ਸੀ ਤੇ ਅਕਤੂਬਰ 28 2024 ਚ ਦੂਸਰੇ ਜਣੇ ਨੇ ਜਿਹੜਾ ਗਿਲਟੀ ਪਲੀਆ ਕੀਤਾ ਸੀ। 70% ਦੇ ਕਰੀਬ H1B ਵੀਜ਼ਾ ਜਿਹੜੇ ਵਰਕਰਸ ਆ ਉਹ ਭਾਰਤੀ ਮੂਲ ਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀਆਂ ਇੱਕ ਦੋ ਖਬਰਾਂ ਆਪਾਂ ਇਕਨੋਮੀ ਦੇ ਨਾਲ ਰਿਲੇਟਡ ਜੇ ਬਿਲਕੁਲ। ਸਾਂਝੀਆਂ ਕਰਦੇ ਜਾਈਏ ਤੇ ਸਭ ਤੋਂ ਵੱਡਾ ਜਿਹੜਾ ਰੀਟੇਲਰਸ ਆ ਕਹਿੰਦੇ ਵੀ ਉਹ 440 ਲੋਕੇਸ਼ਨਾਂ ਬੰਦ ਕਰਨ ਜਾ ਰਿਹਾ ਆ। ਯੂਟਾ, ਕੈਲੀਫੋਰਨੀਆ, ਨਵਾਡਾ, ਇਹਨਾਂ ਸਟੇਟਾਂ ਦੇ ਵਿੱਚ 84,000 ਸਟੋਰ ਆ 7-Eleven ਦੇ 19 ਮੁਲਕਾਂ ਦੇ ਵਿੱਚ ਆ ਤੇ 400 ਤੋਂ ਵੱਧ 444 ਸਟੋਰ ਜਿਹੜੇ ਅੰਡਰ ਪਰਫਾਰਮਿੰਗ ਹੈਗੇ ਆ ਉਹਨਾਂ ਨੂੰ ਉਹ ਸ਼ਟ ਡਾਊਨ ਕਰਨ ਜਾ ਰਿਹਾ ਹੈਗਾ। ਕੈਲੀਫੋਰਨੀਆ ਦੇ ਵਿੱਚ 1902 ਦੇ ਕਰੀਬ 7-Eleven ਸਟੋਰ ਆ ਜੋ ਕਿ 20% ਪੂਰੇ USA ਦੀ ਜਿਹੜੀ ਗਿਣਤੀ ਬਣਦੀ ਹੈਗੀ ਆ। ਕਾਰਨ ਕੀ ਆ ਭਈ ਇਹਨਾਂ ਦੀ ਸੇਲ ਘਟ ਗਈ ਹੈਗੀ ਆ। ਕਰੋਨਾ ਵਾਇਰਸ ਦੇ ਦੌਰਾਨ ਜੋ ਸੇਲ ਵਧੀ ਸੀ ਉਹ ਸੇਲ ਘਟ ਗਈ ਆ। ਅੰਡਰ ਪਰਫਾਰਮਿੰਗ ਸਟੋਰ ਹੈਗੇ ਆ, ਪ੍ਰੋਫਿਟ ਨਹੀਂ ਹੋ ਰਿਹਾ। ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੀ 7-Eleven ਦੀ ਕੰਪਨੀ ਆ ਉਹਨਾਂ ਨੇ ਕਿਹਾ ਵੀ 444 ਸਟੋਰ ਉਹ ਇਹਨਾਂ ਜਿਹੜੇ ਸ਼ਹਿਰਾਂ ਦੇ ਵਿੱਚ USA ਦੇ ਵਿੱਚ ਮੁਲਕਾਂ 'ਚ USA 'ਚ ਕੈਨੇਡਾ 'ਚ ਸ਼ਟ ਡਾਊਨ ਕਰਨ ਜਾ ਰਿਹਾ ਹੈ। ਜੀ ਬਿਲਕੁਲ। ਤੇ ਇਹਦੇ ਵਿੱਚ ਜਿਹੜਾ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਥੋੜੀ ਇਕਨੋਮੀ ਦੇ ਵਿੱਚ ਇਹ ਵੀ ਗੱਲ ਕਰਦੇ ਜੀ ਵੀ ਐਨੂਅਲ ਇਨਫਲੇਸ਼ਨ ਰੇਟ ਇਸ ਟਾਈਮ 2.6% ਦੇ ਉੱਤੇ ਆ ਚੁੱਕੀ ਆ। ਅਕਤੂਬਰ ਦੇ ਮਹੀਨੇ ਦੇ ਵਿੱਚ ਇਹ ਆંકੜਾ ਜਿਹੜਾ ਉਹ ਪੇਸ਼ ਕੀਤਾ ਆ। ਫੈਡ ਕਹਿੰਦਾ ਆ ਵੀ ਇਹ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਸ ਆ ਉਸ ਦੇ ਉੱਤੇ ਖਰੀਆਂ ਉਤਰੀ ਆ। 12 ਮਹੀਨੇ ਦੀ ਇਨਫਲੇਸ਼ਨ ਦਰ ਜਿਹੜੀ ਆ 2.6% ਦੇ ਉੱਤੇ ਆਈ ਆ, ਪਰ ਇਸ ਦੇ ਬਾਵਜੂਦ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ 0.2% ਇਜ਼ਾਫਾ ਹੋਇਆ ਆ। ਜਿਹੜਾ ਕੋਰ CPI ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਸ ਦੇ ਵਿੱਚ ਐਕਸਲਰੇਸ਼ਨ ਆਈ ਆ, ਉਹ ਵੀ 0.3% ਇਸ ਮਹੀਨੇ ਦੇ ਵਿੱਚ ਵਾਧਾ ਆ ਤੇ ਐਨੂਅਲੀ 3.3 ਦੇ ਉੱਤੇ ਜਿਹੜਾ ਚੱਲ ਰਿਹਾ। ਸੋ ਬੇਸਿਕਲੀ ਜਿਹੜੀਆਂ ਆਪਣੀਆਂ ਕੋਰ ਜ਼ਰੂਰਤਾਂ ਆ ਉਹ ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ 3.3% ਵਧੀਆਂ ਆ, ਪਰ ਓਵਰਆਲ ਇਨਫਲੇਸ਼ਨ 2.6 ਦੇ ਉੱਤੇ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ। ਕਿ ਇਸ ਸਾਲ ਦੇ ਵਿੱਚ ਹੋਰ ਇੰਟਰਸਟ ਰੇਟ ਘੱਟ ਹੋ ਸਕਦੇ ਆ, ਉਸ ਦੇ ਉੱਤੇ ਆਈ ਥਿੰਕ ਫੈਡ ਦੇ ਰਿਜ਼ਰਵ ਦੇ ਜਿਹੜੇ ਚੇਅਰ ਆ ਜਰੋਮ ਪਾਵਲ ਨੇ ਕਲੀਅਰ ਕਰ ਦਿੱਤਾ ਸੀ ਇਸ ਸਾਲ ਦੇ ਵਿੱਚ ਹੁਣ ਕੋਈ ਹੋਰ ਇੰਟਰਸਟ ਰੇਟ ਘੱਟ ਨਹੀਂ ਆਊਗਾ। ਕੁੱਲ ਮਿਲਾ ਕੇ 0.25% ਇੰਟਰਸਟ ਰੇਟ ਕੱਟ ਇਸ ਸਾਲ ਦੇ ਵਿੱਚ, ਇੱਕ ਵਾਰੀ 0.5% ਤੇ ਇੱਕ ਵਾਰੀ ਜਿਹੜਾ 1/4% ਇੰਟਰਸਟ ਰੇਟ ਕੱਟ ਆ ਉਹ ਹੋ ਚੁੱਕਾ ਹੈਗਾ ਆ। ਯੂਜ਼ਡ ਵਹੀਕਲ ਦੇ ਰੇਟ ਇੱਕ ਵਾਰੀ ਫਿਰ ਵਧਣੇ ਸ਼ੁਰੂ ਹੋਏ ਆ ਪਿਛਲੇ ਮਹੀਨੇ ਦੇ ਮੁਕਾਬਲੇ, ਕਹਿੰਦੇ ਵੀ ਤਕਰੀਬਨ 2.7% 3% ਇਹਨਾਂ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋਇਆ ਆ। ਇਨਫਲੇਸ਼ਨ ਐਡਜਸਟਡ ਘੰਟੇ ਦੇ ਹਿਸਾਬ ਦੇ ਨਾਲ ਜਿਹੜੀਆਂ ਅਰਨਿੰਗਸ ਆ ਉਹ ਮਹਿਜ 0.1% ਉਸ ਦੇ ਵਿੱਚ ਇਜ਼ਾਫਾ ਹੋਇਆ ਆ। ਪਿਛਲੇ ਸਾਲ ਦੇ ਮੁਕਾਬਲੇ 1.4% ਉਹ ਵਧੀਆਂ ਹੈਗੀਆਂ ਆ। ਮਹਿੰਗਾਈ ਦੀ ਦਰ ਹੁਣ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਵੀ 2.6 ਜਾਂ 3% ਤੇ ਆ, ਪਰ ਜਿਹੜੀਆਂ ਤਨਖਾਹਾਂ ਆ ਉਹ ਸਿਰਫ 1% 1.5% ਜਿਹੜਾ ਉਸ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋਇਆ ਆ। ਸੋ ਫੈਡਰਲ ਰਿਜ਼ਰਵ ਦਾ ਜਿਹੜਾ 2% ਦਾ ਗੋਲ ਆ ਉਹ ਅਸਲ ਦੇ ਵਿੱਚ ਪੂਰਾ ਹੋ ਸਕੂਗਾ ਕਿ ਨਹੀਂ, ਇਹ ਅਜੇ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਚਲੀਏ ਅਮਰੀਕਾ ਦੇ ਵਿੱਚ। ਕਹਿੰਦੇ ਟੈਕ ਇੰਡਸਟਰੀ ਦੇ ਵਿੱਚ ਜਿਹੜਾ ਆ ਆਲਮੋਸਟ ਟੈਕ ਜੌਬਸ ਦੇ ਵਿੱਚ ਰਿਸੈਸ਼ਨ ਹੈਗਾ ਆ। ਬਿਜ਼ਨਸ ਇਨਸਾਈਡਰ ਨੇ ਅੱਜ ਕਾਫੀ ਡਿਟੇਲ ਦੇ ਵਿੱਚ ਇਹ ਰਿਪੋਰਟ ਛਾਪੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਜੌਨ ਬੈਚ ਨਾਮ ਦਾ ਬੰਦਾ ਡਾਇਰੈਕਟਰ ਸੀਗਾ ਈਵੇ 'ਚ, ਜਿੱਥੇ ਉਸਨੇ 13 ਸਾਲ ਕੰਮ ਕੀਤਾ। ਕਹਿੰਦੇ ਵੀ ਆਲ ਆਫ ਸਡਨ ਉਹ ਲੇ ਆਫ ਹੋ ਗਿਆ ਤੇ ਲੇ ਆਫ ਹੋਣ ਤੋਂ ਬਾਅਦ ਉਹਨੂੰ ਸੋਚਿਆ ਵੀ ਕੋਈ ਐਡੀ ਗੱਲ ਤਾਂ ਨਹੀਂ, ਮੇਰਾ ਇੰਨਾ ਐਕਸਪੀਰੀਅੰਸ ਆ, 30 ਸਾਲਾਂ ਦਾ ਐਕਸਪੀਰੀਅੰਸ ਆ, ਜਿਹਦੇ ਚੋਂ 13 ਸਾਲ ਈਵੇ ਤੇ ਐਜ਼ ਏ ਡਾਇਰੈਕਟਰ ਕੰਮ ਕੀਤਾ ਸੀ, ਵੀ ਜੌਬ ਈਜ਼ਲੀ ਮਿਲ ਜਾਊਗੀ। ਕਹਿੰਦੇ ਵੀ 135 ਜਗ੍ਹਾ ਉਸਨੇ ਅਪਲਾਈ ਕੀਤਾ
91 ਨੌਨ ਰਿਸਪੌਂਸਸ ਆਏ, ਕੋਈ ਕਿਸੇ ਨੇ ਰਿਸਪੌਂਸ ਹੀ ਨਹੀਂ ਦਿੱਤਾ। 42 ਰਿਜੈਕਸ਼ਨਸ ਹੋਈਆਂ, 2 ਕਾਲਬੈਕ ਆਈਆਂ ਤੇ 0 ਆਫਰ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਟੈਕ ਇੰਡਸਟਰੀ ਦੇ ਵਿੱਚ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ। ਵਾਈਟ ਕਾਲਰ ਜੌਬਸ ਜਿਹੜੀਆਂ ਆ ਉਹ ਇਸ ਵੇਲੇ ਕਹਿੰਦੇ ਵੀ ਸਲੰਪ ਚੱਲ ਰਿਹਾ ਹੈਗਾ। ਜਿਹੜੇ ਫੀਲਡ ਦੇ ਵਿੱਚ ਡਾਊਨ ਗਈਆਂ ਹੈਗੀਆਂ, ਜੇ ਟੈਕਨੋਲੋਜੀ ਦੇ ਹਿਸਾਬ ਨਾਲ ਦੇਖਿਆ ਜਾਵੇ ਜਾਂ ਟੈਕਨੋਲੋਜੀ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੀਆਂ ਜੌਬਸ ਆ, ਕੁਆਲਿਟੀ ਅਸ਼ੋਰੈਂਸ ਜਿਹੜੀਆਂ 32.3% 2018 ਤੋਂ ਲੈ ਕੇ ਹੁਣ ਤੱਕ ਡਾਊਨ ਚੱਲ ਗਈਆਂ ਜੌਬਸ। ਹਿਊਮਨ ਰਿਸੋਰਸਿਸ ਦੇ ਵਿੱਚ 27.8%, ਇਨਫੋਰਮੇਸ਼ਨ ਟੈਕਨੋਲੋਜੀ 'ਚ 27.2%, ਇੰਜੀਨੀਅਰਿੰਗ ਦੇ ਵਿੱਚ 26% ਡਾਊਨ ਜੌਬਸ ਗਈਆਂ ਆ 2018 ਤੋਂ ਲੈ ਕੇ ਹੁਣ ਤੱਕ। ਇਹ ਬਿਜ਼ਨਸ ਇਨਸਾਈਡਰ ਅੱਜ ਦੀ ਜਿਹੜੀ ਰਿਪੋਰਟ ਆ ਉਹ ਦੱਸ ਰਿਹਾ। ਪ੍ਰੋਗਰਾਮ ਤੇ ਪ੍ਰੋਜੈਕਟ ਮੈਨੇਜਰ 24.7%, ਮਾਰਕੀਟਿੰਗ 'ਚ 23.4%, ਪ੍ਰੋਡਕਟ ਮੈਨੇਜਮੈਂਟ 23.3%, ਕੰਸਲਟਿੰਗ 'ਚ 22.6% ਤੇ ਸੇਲਸ ਦੇ ਵਿੱਚ 17.1% ਜਿਹੜੀਆਂ ਜੌਬਸ ਆ ਉਹ ਡਾਊਨ ਗਈਆਂ ਹੈਗੀਆਂ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਖਬਰ ਇਸ ਟਾਈਮ ਭਾਰਤ ਦੇ ਮੀਡੀਆ ਦੇ ਵਿੱਚ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਆ, ਉਹਨੂੰ ਵੀ ਆਪਾਂ ਜਿਹੜਾ ਉਹ ਦੇਖ ਲੈਂਦੇ ਹਾਂ। ਜਿਹੜਾ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ, ਉਸੋ ਕਾਲਡ ਕਥਿਤ ਤੌਰ ਦੇ ਉੱਤੇ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਹੋ ਗਿਆ ਆ। ਅਮਰੀਕਾ ਦੀ ਕਿਸੇ ਵੀ ਨਿਊਜ਼ ਏਜੰਸੀ ਜਾਂ ਪੁਲਿਸ ਦੇ ਦੁਆਰਾ ਇਦਾਂ ਦੀ ਅਜੇ ਤੱਕ ਕੋਈ ਵੀ ਖਬਰ ਜਿਹੜੀ ਉਹ ਨਹੀਂ ਦੇਖੀ ਗਈ। ਅਸੀਂ ਕਾਫੀ ਥਾਂ ਦੇ ਉੱਤੇ ਖੰਗਾਲਣ ਦੀ ਕੋਸ਼ਿਸ਼ ਕੀਤੀ ਆ। ਬੇਕਰਸਫੀਲਡ ਦੇ ਵਿੱਚ ਇੱਕ ਵਾਰੀ ਦੇਖਿਆ ਗਿਆ ਸੀ ਕਿਸੇ ਵਿਆਹ ਸ਼ਾਦੀ ਦੇ ਉੱਤੇ। ਬੇਕਰਸਫੀਲਡ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਦੀ ਮੈਂ ਵੈਬਸਾਈਟ ਦੇ ਉੱਤੇ ਦੇਖਿਆ ਆ, ਉੱਥੇ ਅਜੇ ਤੱਕ ਕੋਈ ਮੈਨੂੰ ਲੱਭਾ ਨਹੀਂ ਆ। ਇਨਮੇਟਸ ਦੇ ਵਿੱਚ ਵੀ ਸਰਚ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਅਜੇ ਤੱਕ ਕੋਈ ਪਤਾ ਨਹੀਂ ਆ। ਉੱਦਾਂ ਤਾਂ ਜਿਹੜੀ ਭਾਰਤ ਦੀ ਏਜੰਸੀ ਵਾਲੇ ਤਾਂ ਇਹ ਕਹਿ ਰਹੇ ਆ ਵੀ ਮੁੰਬਈ ਕ੍ਰਾਈਮ ਬ੍ਰਾਂਚ ਆ, ਉਹਨਾਂ ਦੇ ਸੋਰਸ ਉਹਨਾਂ ਨੂੰ ਕਹਿ ਰਹੇ ਆ ਵੀ ਅਨਮੋਲ ਬਿਸ਼ਨੋਈ ਨੂੰ ਯੂਐਸ ਅਥਾਰਟੀ ਦੇ ਵਿੱਚ ਇੰਟਰੋਗੇਟ ਕਰ ਰਹੀਆਂ ਆ, ਤੇ ਪਹਿਲੋਂ ਉਹਨੂੰ ਕੈਨੇਡੀਅਨ ਅਥਾਰਟੀਜ਼ ਨੂੰ ਦੇਣਗੀਆਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੰਡੀਅਨ ਅਥਾਰਟੀਜ਼ ਨੂੰ ਇਹਨਾਂ ਦੀ ਜਿਹੜੀ ਕਸਟਡੀ ਮਿਲ ਸਕਦੀ ਹੈ। ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ ਜਿਹੜੀਆਂ ਇੰਡੀਅਨ ਏਜੰਸੀਜ਼ ਜਿਹੜੀਆਂ ਦੱਸ ਰਹੀਆਂ ਆ, ਇੰਡੀਅਨ ਨਿਊਜ਼ ਵਾਲੇ ਵੀ ਉਸ ਦੇ ਵਿੱਚ ਆ। ਗੋਲਡੀ ਬਰਾੜ ਨੂੰ ਵੀ 2-3 ਵਾਰੀ ਇੱਥੋਂ ਫੜ ਹਟੇ ਆ। ਇਸ ਤੋਂ ਇਲਾਵਾ ਹੋਰ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ, ਉਹ ਗੋਲੀਕਾਂਡ ਵੀ ਜਿਹੜਾ ਉਹ ਕਰਵਾ ਹਟੇ ਆ। ਇਦਾਂ ਦੀਆਂ ਖਬਰਾਂ ਬਹੁਤ ਵਾਰੀ ਜਿਹੜੀਆਂ ਉਹ ਆ ਚੁੱਕੀਆਂ ਆ। ਇਹ ਐਕਚੁਅਲ ਦੇ ਵਿੱਚ ਪੁਸ਼ਟ ਖਬਰ ਆ ਕਿ ਨਹੀਂ, ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ, ਕਿਉਂਕਿ ਜਿੰਨੇ ਕੁ ਵੀ ਸੋਰਸਿਸ ਦੇ ਨਾਲ ਅਜੇ ਤੱਕ ਗੱਲਬਾਤ ਹੋਈ ਹੈ ਜਾਂ ਪਤਾ ਕੀਤਾ ਆ, ਇਤੋਂ ਕਿਤੋਂ ਵੀ ਕਨਫਰਮੇਸ਼ਨ ਜਿਹੜੀ ਉਹ ਅਜੇ ਆਈ ਨਹੀਂ ਆ। ਇਹਦੇ ਵਿੱਚ ਇੱਕ ਐਂਗਲ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ, ਵੀ ਕਿਤੇ ਇਹ ਨਾ ਹੋਵੇ ਵੀ ਉਹਦੀ ਜਾਨ ਨੂੰ ਵਾਕਈ ਇੱਥੇ ਕਹਿ ਲਓ ਵੀ ਸੋ ਕਾਲਡ ਖਤਰਾ ਹੋਵੇ, ਤੇ ਉਹ ਵੀ ਲਾਰੈਂਸ ਬਿਸ਼ਨੋਈ ਵਾਂਗੂ ਉਹਨੂੰ ਵੀ ਉੱਥੇ ਸ਼ਹਿਜ਼ਾਦਾ ਬਣਾ ਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਜਿਹੜਾ ਉਹ ਰੱਖਣਾ ਹੋਵੇ, ਵੀ ਬਚਾ ਕੇ ਜਿਹੜਾ ਇਸ ਨੂੰ ਜਿਹੜਾ ਉਹ ਰੱਖੀਏ। ਆਪਾਂ ਨੂੰ ਪਤਾ ਹੀ ਹੈ ਵੀ ਲਾਰੈਂਸ ਬਿਸ਼ਨੋਈ ਜੋ ਇਹਦਾ ਭਰਾ ਆ, ਕਿਸ ਤਰੀਕੇ ਦੀਆਂ ਕਰਤੂਤਾਂ ਦੇ ਵਿੱਚ ਉਹ ਸ਼ਾਮਲ ਆ। ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਵਿੱਚ ਹੁਣੇ ਰੀਸੈਂਟਲੀ ਪਿਛਲੇ ਮਹੀਨੇ ਅਕਤੂਬਰ 'ਚ ਬਾਬਾ ਸਦੀਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਉਸਨੇ ਜਿਹੜੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਲਈਆਂ ਆ, ਤੇ ਸਲਮਾਨ ਖਾਨ ਨੂੰ ਲਗਾਤਾਰ ਜਿਹੜੀਆਂ ਉਹ ਧਮਕੀਆਂ ਉੱਥੇ ਉਹ ਦਿੰਦਾ ਰਹਿੰਦਾ ਆ। ਲਾਰੈਂਸ ਬਿਸ਼ਨੋਈ ਨਕਲੀ ਪਾਸਪੋਰਟ ਬਣਾ ਕੇ, ਜਿਹੜਾ ਕਿ ਭਾਰਤ ਵਿੱਚ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਜੋ ਭਰਾ ਆ, ਵੀ ਉਹਨੇ 2023 ਦੇ ਵਿੱਚ ਕਹਿੰਦੇ ਵੀ ਨਕਲੀ ਪਾਸਪੋਰਟ ਬਣਾ ਕੇ ਉੱਥੋਂ ਫਰਾਰ ਹੋ ਗਿਆ ਸੀ, ਤੇ ਉੱਥੇ ਉਸ ਟਾਈਮ ਇਹ ਲੋੜੀਂਦਾ ਸੀਗਾ। ਕਿੱਦਾਂ ਪਾਸਪੋਰਟ ਬਣਿਆ, ਕਿੰਨੇ ਉਹਨੂੰ ਉੱਥੋਂ ਕੱਢਿਆ, ਇਹ ਹਮੇਸ਼ਾ ਹੀ ਜਿਹੜਾ ਇੱਕ ਜਾਂਚ ਦਾ ਵਿਸ਼ਾ ਰਹਿਣਾ ਆ। ਉਹ ਹਰ ਇੱਕ ਜਣਾ ਆਪੋ ਆਪਣੀਆਂ ਅਟਕਲਾਂ ਜਿਹੜੀਆਂ ਉਹ ਲਗਾ ਸਕਦਾ ਆ। ਸੋ ਇੰਡੀਅਨ ਮੀਡੀਆ ਇਹ ਕਹਿ ਰਿਹਾ ਹੈ ਵੀ ਅਨਮੋਲ ਬਿਸ਼ਨੋਈ ਫੜ ਲਿਆ ਗਿਆ ਹੈ ਤੇ ਉਸਨੂੰ ਐਕਸਟ੍ਰਾਡਾਈਟ ਕਰ ਦਿੱਤਾ ਜਾਊਗਾ। ਇਹਦੇ ਬਾਰੇ ਅਮਰੀਕਨ ਨਿਊਜ਼ ਦੇ ਵਿੱਚ ਅਜੇ ਤੱਕ ਕਿਸੇ ਪਾਸੇ ਵੀ ਕੋਈ ਪੁਸ਼ਟੀ ਜਿਹੜੀ ਆ ਉਹ ਨਹੀਂ ਹੋਈ ਹੈਗੀ। ਜੀ ਬਿਲਕੁਲ, ਆਪਾਂ ਜਿੰਨੀ ਕੁ ਵੀ ਸਰਚ ਕੀਤੀ ਹੈਗੀ ਆ, ਉਹਦੇ ਵਿੱਚ ਅਮਰੀਕਾ ਦੇ ਕਿਸੇ ਨਿਊਜ਼ਪੇਪਰ, ਟੀਵੀ ਸਟੇਸ਼ਨ ਜਾਂ ਈਵਨ ਕਿਸੇ ਜੇਲ੍ਹ ਦਾ ਹਜੇ ਤੱਕ ਨਹੀਂ ਪਤਾ ਚੱਲਿਆ। ਪਰ ਜੋ ਇੰਡੀਆ ਦਾ ਮੀਡੀਆ ਹੈਗਾ, ਉੱਥੇ ਲਗਭਗ ਹਰ ਇੱਕ ਜਿਹੜਾ ਨਿਊਜ਼ ਹਰ ਇੱਕ ਨੇ ਆਊਟਲੈਟ ਆ ਭਾਈ ਉਹ ਉਹ ਕੈਲੀਫੋਰਨੀਆ ਚੋਂ ਫੜਾਤਾ ਹੈ ਉਹਨੂੰ ਅਜੇ ਤੱਕ, ਪਰ ਕੈਲੀਫੋਰਨੀਆ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਲੱਗਾ ਵੀ ਉਹ ਫੜ ਲਿਆ ਹੈ, ਕਿਉਂਕਿ ਇੱਕ ਵਾਰੀ ਤਾਂ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਬਿਆਨ ਦਿੱਤਾ ਸੀ, ਕਹਿੰਦਾ ਵੀ ਮੇਰੀ ਯੂਐਸ ਦੀ ਪੁਲਿਸ ਦੇ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਕਨਫਰਮ ਕਰ ਦਿੱਤਾ ਆ। ਸੋ ਹੁਣ ਇਹ ਗੱਲ ਨੂੰ ਕਿੰਨਾ ਕੁ ਸੱਚ ਮੰਨਿਆ ਜਾਵੇ, ਜਿਹੜੀ ਸਿਰਫ ਉਧਰੋਂ ਮੀਡੀਆ ਤੋਂ ਜਿਹੜੀ ਉਹ ਰਿਪੋਰਟ ਆ ਰਹੀ ਆ, ਇਹ ਜਿਹੜੀ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ ਹਾਲ ਦੀ ਘੜੀ ਇਸ ਖਬਰ ਦੀ ਜਿਹੜੀ ਕੋਈ ਪੁਸ਼ਟੀ ਇੱਥੇ ਅਮਰੀਕਾ ਦੇ ਵਿੱਚ ਨਹੀਂ ਹੈਗੀ। ਭਾਰਤ ਵਾਲਿਆਂ ਨੇ ਜ਼ਰੂਰ ਇਹ ਜਿਹੜੀ ਉੱਥੇ ਖਬਰ ਚਲਾਈ ਹੈਗੀ ਆ ਜੀ।
ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇੱਕ ਹੁਣ ਇਜਾਜ਼ਤ ਲੈਂਦੇ ਆ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।